ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮਹਾਂ ਤੁਹਾਡੀ ਹੋਸਟ ਨੀਲਮ ਖੁੱਟ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਦਾ ਤਜਜ਼ੀਆ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 21 ਅਕਤੂਬਰ 2025 7 ਕੱਤਕ ਨਾਨਕਸ਼ਾਹੀ ਸਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਪਲਟਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਗ੍ਰੈਂਡ ਰੈਪਿਡ ਮਿਸ਼ੀਗਨ ਤੋਂ ਸਰਦਾਰ ਅਵਤਾਰ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਿਸਤਾਨ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਅਵਤਾਰ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੋਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਤੇ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਅੱਜ ਬੰਦੀ ਛੋੜ ਦਿਵਸ ਹੈ ਸੋ ਅਸੀਂ ਟੀਵੀ 84 ਦਾ ਜਿਹੜਾ ਅਦਾਰਾ ਹੈ ਉਸ ਵੱਲੋਂ ਤੁਹਾਨੂੰ ਸਭ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਪੇਸ਼ ਕਰਦੇ ਹਾਂ। ਔਰ ਜਿਸ ਤਰ੍ਹਾਂ ਕਿ ਅਫਸੋਸ ਦੀ ਗੱਲ ਹੈ ਕਿ ਜਿਹੜੀ ਹੈ ਦੀਵਿਆਂ ਤੇ ਰੋਸ਼ਨੀਆਂ ਦੇ ਜਾਹੋ ਜਲਾਲ ਵਿੱਚ ਸਾਨੂੰ ਆਪਣੇ ਅੱਜ ਦੇ ਜਿਹੜੇ ਬੰਦੀ ਸਿੰਘ ਜਿਹੜੇ ਨੇ ਉਹ ਭੁੱਲੇ ਹੋਏ ਨੇ। ਸੋ ਬਹੁਤ ਕੁਝ ਰਸਮੀ ਜਿਹਾ ਬਣ ਕੇ ਰਹਿ ਗਿਆ। ਅਸੀਂ ਤਾਂ ਇਤਿਹਾਸਕ ਬੰਦੀ ਛੋੜ ਦਿਵਸ ਨੂੰ ਵੀ ਹਿੰਦੂ ਤਵੀ ਦੀਵਾਲੀ ਨਾਲ ਰਲਗੜ ਜਿਹੜਾ ਕੀਤਾ ਹੋਇਆ। ਜੇ ਮੂਲ ਨਾਨਕਸ਼ਾਹੀ ਕੈਲੰਡਰ 2003 ਦਾ ਹਿੰਦੂਕਰਨ ਨਾ ਕੀਤਾ ਜਾਂਦਾ ਤਾਂ ਘੱਟੋ ਘੱਟ ਹਿੰਦੂ ਤਵੀਆਂ ਦੀ ਦੀਵਾਲੀ ਤੋਂ ਸਾਡਾ ਜਿਹੜਾ ਖਹਿੜਾ ਛੁੱਟ ਜਾਣਾ ਸੀ। ਸੋ ਇਹਨਾਂ ਸਭ ਹਕੀਕਤਾਂ ਦੇ ਬਾਵਜੂਦ ਵੀ ਫਿਰ ਦੁਬਾਰਾ ਆਪਾਂ ਤੁਹਾਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ। ਸੋ ਹੁਣ ਆਪਾਂ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਵੈਸੇ ਤਾਂ ਅੱਜ ਦੀ ਸ਼ਾਮ ਬਹੁਤ ਸਾਰੇ ਸਾਡੇ ਗੁਰਸਿੱਖ ਵੀਰ ਭੈਣਾਂ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਦਾ ਆਨੰਦ ਮਾਣ ਰਹੇ ਹੋਣਗੇ। ਵੈਸੇ ਸੰਗਤ ਨਾਲੋਂ ਜ਼ਿਆਦਾ ਦੀਵੇ ਜਗਾਉਣ ਦਾ ਬਹੁਤ ਫਿਕਰ ਹੁੰਦਾ ਹੈ ਤੇ ਪ੍ਰਬੰਧਕਾਂ ਨੂੰ ਵੀ ਇਹ ਬਹੁਤ ਫਿਕਰ ਰਹਿੰਦਾ ਕਿ ਦੀਵੇ ਇੱਕ ਲਾਈਨ 'ਚ ਲੱਗਣ ਸੋਹਣੇ ਲੱਗਣ ਚਾਰ ਚੁਫੇਰੇ ਦੀਵੇ ਰੌਸ਼ਨੀਆਂ ਔਰ ਇਸ ਦੇ ਜਾਓ ਜਲਾਲ ਦੇ ਵਿੱਚ ਸਾਨੂੰ ਆਪਣਾ ਇਤਿਹਾਸ ਤਾਂ ਭੁੱਲਿਆ ਸੀ ਈਵਨ ਸਾਨੂੰ ਵਰਤਮਾਨ ਵੀ ਭੁੱਲਿਆ ਹੋਇਆ ਔਰ ਅਸੀਂ ਉਸ ਭੇਡ ਚਾਲ ਦੇ ਮਗਰ ਲੱਗੇ ਤੁਰੇ ਜਾ ਰਹੇ ਹਾਂ ਜਿਹੜੀ ਬੜੀ ਚਲਾਕੀ ਦੇ ਨਾਲ ਜਿਨ੍ਹਾਂ ਨੇ ਇਸ ਕਿਸਮ ਦੇ ਈਵਨ ਤਿਉਹਾਰ ਜਿਹੜੇ ਬਹੁਤ ਸਾਰੇ ਬੜੇ ਲੇਟਰ ਪੀਰੀਅਡ ਦੇ ਵਿੱਚ 19ਵੀਂ 20ਵੀਂ ਸਦੀ ਦੇ ਵਿੱਚ ਜਿਹੜੇ ਨੇ ਉਹ ਬਣਾਏ ਗਏ ਉਹਨਾਂ ਨੂੰ ਐਸਟੈਬਲਿਸ਼ ਕੀਤਾ ਜਿਨ੍ਹਾਂ ਕੋਲ ਪੋਲੀਟੀਕਲ ਪਾਵਰ ਹੈ ਔਰ ਸਾਨੂੰ ਵੀ ਲੱਗਾ ਵੀ ਅਸੀਂ ਕਿਤੇ ਪਿੱਛੇ ਨਾ ਰਹਿ ਜਾਈਏ। ਅਸੀਂ ਵੀ ਉਹਦੇ ਨਾਲ ਜਿਹੜਾ ਹੈ ਉਹ ਉਸ ਕਿਸਮ ਦਾ ਇਤਿਹਾਸ ਬਣਾ ਕੇ ਜੋੜ ਦਿੱਤਾ ਜਿਹੜਾ ਅਸਲ ਇਤਿਹਾਸ ਦੇ ਨਾਲ ਮੇਲ ਨਹੀਂ ਖਾਂਦਾ। ਔਰ ਇਹਦੇ ਤੇ ਅਸੀਂ ਗੱਲ ਕਰਾਂਗੇ ਕਿ ਇਹ ਜਿਹੜਾ ਸਾਡਾ ਬੰਦੀ ਛੋੜ ਦਿਵਸ ਹੈ ਜਿਹੜਾ ਇਤਿਹਾਸਕ ਤੌਰ ਤੇ 6ਵੇਂ ਪਾਤਸ਼ਾਹ ਨੇ ਜਦੋਂ ਗਵਾਲੀਅਰ ਦੇ ਕਿਲ੍ਹੇ 'ਚੋਂ ਇਹ ਪ੍ਰੀ ਕੰਡੀਸ਼ਨ ਰੱਖੀ ਕਿ ਜਦੋਂ ਤੱਕ ਇਹ ਜਿਹੜੇ 52 ਰਾਜਸੀ ਸਿਆਸੀ ਕੈਦੀ ਨੇ ਪੋਲੀਟੀਕਲ ਡਿਸੀਡੈਂਟ ਨੇ ਉਹ ਜ਼ਾਹਰ ਹੈ ਕਿ ਆਪੋ ਆਪਣੀਆਂ ਰਿਆਸਤਾਂ ਦੇ ਉਹ ਕਿੰਗ ਸਨ ਵੀ ਜਦੋਂ ਤੱਕ ਤੁਸੀਂ ਇਹਨਾਂ ਨੂੰ ਨਹੀਂ ਛੱਡਦੇ ਮੈਂ ਬਾਹਰ ਨਹੀਂ ਆਉਣਾ। 6ਵੇਂ ਪਾਤਸ਼ਾਹ ਨੇ ਵੀ ਲਗਭਗ ਕਿਉਂਕਿ ਇਹਦੇ ਬਾਰੇ ਇਤਿਹਾਸਕਾਰਾਂ ਦਾ ਡਿਫਰੈਂਟ ਜਿਹੜਾ ਹੈ ਉਹ ਕੈਲਕੂਲੇਸ਼ਨ ਹੈ ਲੇਕਿਨ 2.5 ਸਾਲ ਦਾ ਸਮਾਂ ਜੇ ਤੁਸੀਂ ਰੀਜ਼ਨੇਬਲੀ ਕਹੋ
ਤੇ ਛੇਵੇਂ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ ਦੇ ਵਿੱਚ ਇੱਕ ਪੋਲੀਟੀਕਲ ਪ੍ਰਿਜ਼ਨਰ, ਕਿਉਂਕਿ ਅਸੀਂ ਉਹ ਸਾਰੇ ਤੋਂ ਵਾਕਿਫ ਹੈ ਕਿ ਕਿਵੇਂ ਜਿਹੜਾ ਜਹਾਂਗੀਰ ਤੌਜ਼ਕੇ ਜਹਾਂਗੀਰੀ ਦੇ ਵਿੱਚ ਇਸ ਸਿੱਖ ਥਾਟ ਨੂੰ ਡੇਂਜਰਸ ਸਮਝਦਾ ਹੈ ਔਰ ਕਿਵੇਂ ਫਿਰ ਬ੍ਰਾਹਮਣਵਾਦ ਔਰ ਜਿਹੜਾ ਦੂਸਰਾ ਐਕਸਟ੍ਰੀਮ ਹੈ ਉਹ ਇਕੱਠੇ ਹੱਥ ਬਣਾਉਂਦੇ ਨੇ ਔਰ ਉਸ ਚੋਂ ਗੁਰੂ ਹਰਗੋਬਿੰਦ ਸਾਹਿਬ ਦੀ ਜਿਹੜੀ ਹੈ ਉਹ ਧੋਖੇ ਦੇ ਨਾਲ ਇੱਕ ਗ੍ਰਿਫਤਾਰੀ ਦਾ ਆਲਮ, ਹਾਲਾਂ ਉਹਨੂੰ ਸਾਡੇ ਇਤਿਹਾਸਕਾਰਾਂ ਨੇ ਕਿਸੇ ਨੇ ਤਪੱਸਿਆ ਕਰਨ ਦੇ ਨਾਂ ਥੱਲੇ ਤੇ ਕਿਸੇ ਨੇ ਕੋਈ ਹੋਰ ਕਹਾਣੀਆਂ ਬਣਾਈਆਂ ਨੇ ਔਰ ਉਸ ਦੇ ਨਾਲ ਜੁੜਿਆ ਹੋਇਆ ਇਹ ਦਿਨ ਔਰ ਉਸ ਦਾ ਕੋਈ ਇਹ ਜਿਹੜੀ ਦੀਵਾਲੀ ਜਿਸ ਨੂੰ ਅੱਜ ਦੀਪਾਵਲੀ ਇਹਨਾਂ ਨੇ ਇਸ ਲਈ ਬਣਾਇਆ। ਅੱਜ ਹੀ ਮੈਂ ਕਿਸੇ ਤਾਮਿਲ ਸਕਾਲਰ ਦੀ ਗੱਲਬਾਤ ਸੁਣ ਰਿਹਾ ਸੀ, ਉਹਨੇ ਕਿਹਾ ਜੀ ਸਾਡੇ ਸਾਊਥ ਦੇ ਵਿੱਚ ਤਾਂ ਕੋਈ ਦੀਵਾਲੀ ਦਾ ਕਦੇ ਕਨਸੈਪਟ ਹੀ ਨਹੀਂ ਰਿਹਾ, ਲੇਕਿਨ ਇਹਨਾਂ ਨੇ ਕਿਉਂਕਿ ਦੀਪ ਰੋਸ਼ਨੀ ਦੇ ਲਈ ਉਹਨਾਂ ਦੀ ਵੀ ਦੀਪਾ ਜਾਂ ਕੁਛ ਐਸਾ ਵਰਡ ਤਾਮਿਲ ਲੈਂਗੁਏਜ ਹੈ, ਇਹਨਾਂ ਨੇ ਕਿਹਾ ਵੀ ਅਦਰਵਾਈਜ਼ ਤਾਂ ਨਾਰਥ ਦੇ ਵਿੱਚ ਦੀਵਾ ਕਹਿੰਦੇ ਨੇ, ਦੀਵਾ ਬਾਲਣਾ ਦੀਵਾਲੀ ਸੀ। ਉਹਨਾਂ ਨੇ ਕਿਹਾ ਵੀ ਕਿਉਂਕਿ ਸਾਡੇ ਦੀਵਾ ਨੇ, ਸਾਡੇ ਦਾ ਦੀਪ ਹੈ, ਤੇ ਇਹਨਾਂ ਨੇ ਉਹਨੂੰ ਦੀਪਾਵਲੀ ਬਣਾ ਕੇ ਹੁਣ ਕਲਚਰਲ ਲਾਈਨ ਦੇ ਥੱਲੇ ਪੁਸ਼ ਕੀਤਾ। ਉਹਨਾਂ ਨੇ ਕਿਹਾ ਜੀ ਇਹ ਨਾਰਥ ਦਾ ਹੀ ਕੰਮ ਰਿਹਾ, ਨਾ ਦੁਸਹਿਰਾ ਸਾਡੇ ਨਾਲ ਕੋਈ ਤਾਲੁਕ ਹੈ ਨਾ ਕੋਈ ਦੀਵਾਲੀ ਨਾਲ ਤਾਲੁਕ ਹੈ ਔਰ ਕੋਈ ਵੀ ਇਸ ਕਿਸਮ ਦਾ। ਔਰ ਇਸੇ ਤਰ੍ਹਾਂ ਈਵਨ ਜੋ ਸਾਰੀ ਕਹਾਣੀ ਰਾਮ ਜੀ ਔਰ ਰਾਵਣ ਦੇ ਨਾਲ ਜੋੜ ਕੇ ਲੰਕਾ ਦੇ ਨਾਲ ਜੋੜ ਕੇ ਬਿਆਨੀ ਜਾਂਦੀ ਹੈ। ਲੰਕਾ ਜਿਸ ਦਾ ਪਹਿਲਾ ਨਾਂ ਹੁਣ ਤਾਂ ਸ਼੍ਰੀਲੰਕਾ ਕਹਿੰਦੇ ਨੇ, ਅੰਗਰੇਜ਼ਾਂ ਨੇ ਇਹਦਾ ਨਾਂ ਸਿਲੋਨ ਰੱਖਿਆ ਸੀ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਵਿਜ਼ਿਟ ਕੀਤਾ ਉਦੋਂ ਇਸ ਦੀਪ ਦਾ ਨਾਂ ਸੰਗਲਾ ਦੀਪ ਸੀ। ਸੋ ਉਹਨਾਂ ਦੇ ਸਾਰੀ ਹਿਸਟਰੀ ਦੇ ਵਿੱਚ ਉਹਨਾਂ ਦਾ ਕੋਈ ਵੀ ਇਸ ਕਿਸਮ ਦਾ ਬਿਆਨੀਆ ਨਹੀਂ ਹੈ ਕਿ ਉੱਥੇ ਕੋਈ ਰਾਵਣ ਨਾਂ ਦਾ ਹੋਏ। ਉੱਥੇ ਅੱਜ ਜਿਹੜਾ ਤੁਸੀਂ ਉਹਨਾਂ ਦੀ ਇਕਨੋਮੀ ਦਾ ਜਾਂ ਦੂਜਾ ਹਾਲ ਦੇਖੋ, ਕਿਹੜਾ ਰਾਵਣ ਤੇ ਕਿਹੜੀ ਸੋਨੇ ਦੀ ਲੰਕਾ। ਤੇ ਜੇ ਲੰਕਾ ਸੋਨੇ ਦੀ ਸੀ ਤਾਂ ਸੋਨੇ ਨੂੰ ਤਾਂ ਅੱਗ ਲੱਗਦੀ ਨਹੀਂ, ਅੱਗ ਕਿਵੇਂ ਲੱਗੀ? ਤੇ ਉਹ ਸਾਰੀਆਂ ਕਹਾਣੀਆਂ ਜੇ ਤੁਸੀਂ ਦੇਖੋਗੇ ਤਾਂ ਇਹ ਇੱਕ ਨਾਟਕ ਦੇ ਰੂਪ ਦੇ ਵਿੱਚ ਲਿਖਿਆ ਗਿਆ ਪਾਠ, ਜਿਹਨੂੰ ਬਾਅਦ ਦੇ ਵਿੱਚ ਪਹਿਲਾਂ ਵਾਲਮੀਕੀ ਜੀ ਨਾਲ ਜੋੜਿਆ ਗਿਆ, ਫਿਰ ਜਿਹੜਾ 16ਵੀਂ ਸਦੀ ਦੇ ਵਿੱਚ ਗੋਸਵਾਮੀ ਤੁਲਸੀਦਾਸ ਨੇ ਜਦੋਂ ਰਾਮਚਰਿਤਮਾਨਸ ਲਿਖਿਆ, ਉਹ ਗੋਸਵਾਮੀ ਸੀ, ਬ੍ਰਾਹਮਣ, ਔਰ ਉਹਨੂੰ ਤਾਂ ਈਵਨ ਉਦੋਂ ਵੀ ਪੰਡਤਾਂ ਨੇ ਪਸੰਦ ਨਹੀਂ ਸੀ ਕੀਤਾ ਉਹਨੂੰ ਕਿ ਵੀ ਇਹ ਸੰਸਕ੍ਰਿਤ ਛੱਡ ਕੇ ਜਿਹੜੀ ਜ਼ੁਬਾਨ ਜਿਹਨੂੰ ਅੱਜ ਹਿੰਦੀ ਕਿਹਾ ਜਾਂਦਾ, ਅਸਲ ਦੇ ਵਿੱਚ ਇਹ ਤਾਂ ਅੱਡ ਡਾਇਲੈਕਟ ਨੇ, ਅਵਧੀ, ਭੋਜਪੁਰੀ ਔਰ ਬਿੰਦਰਾਬੰਦੀ ਔਰ ਖੜੀ ਬੋਲੀ, ਤੇ ਇਹ ਸਾਰੇ ਡਾਇਲੈਕਟਸ ਨੇ। ਔਰ ਉਸਨੇ ਅਵਧੀ ਦੇ ਵਿੱਚ ਜਿਹੜੀ ਜ਼ਾਹਰ ਹੈ ਅਵਧ ਲਖਨਊ ਮੌਜੂਦਾ ਨੂੰ ਕਹਿੰਦੇ ਨੇ, ਉਹਦਾ ਪੁਰਾਣਾ ਨਾਂ ਹੈ ਅਵਧ ਕੇ ਨਵਾਬ ਜਿਹੜੇ ਨੇ, ਉਹਨਾਂ ਦੀ ਵੀ ਰਾਜਧਾਨੀ ਲਖਨਊ ਸੀ। ਸੋ ਉਹ 16ਵੀਂ ਸਦੀ 'ਚ ਉਹਨਾਂ ਨੇ ਲਿਖੀ ਔਰ ਬਹੁਤ ਲੇਟਰ ਜਾ ਕੇ ਇਹ ਇੱਕ ਰਾਮਲੀਲਾ ਬਣ ਕੇ ਜਿਹੜੀ ਆ ਉਸ ਦੀ ਸ਼ੁਰੂਆਤ ਹੋਈ ਔਰ ਹੌਲੀ ਫਿਰ ਇਸ ਦੇ ਨਾਲ ਹੁਣ ਮਨਾ ਜਿਹੜੇ ਨੇ ਉਹ ਰਾਮਚੰਦਰ ਦੀ ਜਿੱਤ ਹੁੰਦਾ ਹੈ ਰਾਵਣ ਦੇ ਉੱਤੇ ਦੁਸਹਿਰੇ ਨੂੰ, ਤੇ ਦੀਵਾਲੀ ਨੂੰ ਪੂਜਾ ਜਿਹੜੀ ਹੈ ਉਹ ਲక్ష్ਮੀ ਦੀ ਵੀ ਕਰ ਰਹੇ ਹੁੰਦੇ ਨੇ ਤੇ ਗਣੇਸ਼ ਦੇ ਵੀ, ਕਿ ਇਹ ਜਿਹੜੀ ਲక్ష్ਮੀ ਆ ਉਹ ਗਣੇਸ਼ ਦੀ ਪਿੱਠ ਤੇ ਚੜ੍ਹ ਕੇ ਆਉਂਦੀ ਹੈ ਤੇ ਉਹਦੀ ਇੱਕ ਭੈਣ ਹੈ ਅਲਕਸ਼ਮੀ, ਉਹ ਵੀ ਕਹਿੰਦੇ ਨਾਲ ਹੀ ਆਉਂਦੀ ਹੈ। ਇਸ ਲਈ ਕਹਿੰਦੇ ਘਰ 'ਚ ਸਿਰਫ ਇੱਕ ਮੂਰਤੀ ਗਣੇਸ਼ ਦੀ ਰੱਖਣੀ, ਵਾਧੂ ਰੱਖੀਆਂ ਤੇ ਲక్ష్ਮੀ ਆ ਜਾਏਗੀ, ਜਿੰਨੀ ਕੁ ਲక్ష్ਮੀ ਉਹਨੇ ਛੱਡੀ ਹੈ ਲక్ష్ਮੀ ਨੇ ਉਨੀ ਚੁੱਕ ਕੇ ਲੈ। ਸੋ ਇਸ ਸਾਰੇ ਇਤਿਹਾਸ ਨਾਲ ਜੁੜਿਆ ਹੋਇਆ ਜਿਹੜਾ ਪਾਠ ਸੀ, ਜਿਸ ਨੂੰ ਉਹਨਾਂ ਨੇ ਆਪਣੇ ਢੰਗ ਦੇ ਨਾਲ ਪੋਪੂਲਰਾਈਜ਼ ਕੀਤਾ। ਸਾਡਾ ਜੇ ਤੁਸੀਂ ਔਰ ਇਸ ਨੂੰ ਬੜੀ ਮਿਹਨਤ ਦੇ ਨਾਲ ਜਿਹੜਾ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਗਿਆ 2003 ਦੇ ਵਿੱਚ, ਜਿਹਨੂੰ ਮੂਲ ਨਾਨਕਸ਼ਾਹੀ ਕੈਲੰਡਰ ਕਿਹਾ ਜਾਂਦਾ ਹੈ, ਇੰਪਲੀਮੈਂਟ ਕੀਤਾ ਗਿਆ। ਉਸ ਦੇ ਵਿੱਚ ਤਾਂ ਗੁਰੂ ਹਰਗੋਬਿੰਦ ਸਾਹਿਬ ਦਾ 52 ਰਾਜਿਆਂ ਨੂੰ ਛਡਵਾ ਕੇ ਗਵਾਲੀਅਰ ਦੇ ਕਿਲੇ 'ਚੋਂ ਆਉਣ ਦਾ ਜਿਹੜਾ ਦਿਨ ਹੈ ਉਹ ਤਾਂ ਬਹੁਤ ਕਈ ਮਹੀਨੇ ਪਹਿਲਾਂ ਦਾ, ਉਹ ਤਾਂ ਸ਼ਾਇਦ ਜੂਨ ਜਾਂ ਜੁਲਾਈ 'ਚ ਬਣਦਾ। ਹਾਂ, ਇਸ ਗੱਲ ਨਾਲ ਅਸੀਂ ਜ਼ਰੂਰ, ਕਿਉਂਕਿ ਜਿਵੇਂ ਕਿਸੇ ਵੀ ਪਾਰਲੀਮੈਂਟ ਦੇ 2 ਸੈਸ਼ਨ ਹੁੰਦੇ ਨੇ, ਇੱਕ ਸਮਰ ਹੈ ਇੱਕ ਵਿੰਟਰ ਹੈ। 18ਵੀਂ ਸਦੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਇੱਕ ਵੱਡਾ ਖੱਪਾ ਜਿਹੜਾ ਲੀਡਰਸ਼ਿਪ ਕ੍ਰਾਈਸਿਸ ਹੋਇਆ, ਉਦੋਂ ਜਿਹੜੇ ਉਸ ਵੇਲੇ ਦੇ ਬੜੇ ਸੂਝਵਾਨ ਸਾਡੇ ਜਰਨਲ ਸਨ ਜਾਂ ਖਾਲਸਾਈ ਫੌਜ ਦੇ ਮੈਂਬਰ ਸਨ, ਉਹਨਾਂ ਨੇ ਸਰਬੱਤ ਖਾਲਸਾ ਦਾ ਕਨਸੈਪਟ ਦਿੱਤਾ ਕਿ ਜਿਹੜਾ, ਕਿਉਂਕਿ ਉਦੋਂ ਕੋਈ ਇਸ ਕਿਸਮ ਦੀਆਂ ਨਾ ਤਾਂ ਕੋਈ ਰਿਸਟ ਵਾਚਿਸ ਸੀ, ਘੜੀਆਂ ਨਹੀਂ ਸੀ ਉਸ ਕਿਸਮ ਦੀਆਂ, ਪੈਰਾਂ ਦੇ ਨਾਲ ਕੈਲਕੂਲੇਟ ਹੁੰਦਾ ਸੀ, ਮੌਸਮ ਵੀ ਮਾਰਕਡ ਮੌਸਮ ਤਾਂ ਸੀ ਪੰਜਾਬ ਦੇ ਵੈਦਰ ਦੇ। ਇਸ ਲਈ ਉਹਨਾਂ ਨੇ ਇੱਕ ਸੈਸ਼ਨ ਸ਼ੁਰੂ ਦੇ ਵਿੱਚ ਜਿਹੜਾ ਵਿਸਾਖੀ ਨਾਲ, ਕਿਉਂਕਿ ਵਿਸਾਖ ਨਾਲ ਸੰਬੰਧ ਸੀ ਗੁਰੂ ਨਾਨਕ ਪਾਤਸ਼ਾਹ ਦਾ ਵੀ, ਤੀਸਰੇ ਪਾਤਸ਼ਾਹ ਵੱਲੋਂ ਪਹਿਲਾ ਇਕੱਠ ਸਿੱਖਾਂ ਦਾ ਜਿਹੜਾ ਹੈ ਉਹ ਵਿਸਾਖ ਦੇ ਦਿਨ ਹੀ ਸ਼ੁਰੂ ਕੀਤਾ ਗਿਆ, ਵਿਸਾਖੀ ਨਾਲ ਹੀ
ਖਾਲਸਾ ਸਾਜਨਾ ਸੀ ਔਰ ਵਿਸਾਖ ਦੀ ਜਿਹੜੀ ਹੈ ਦਿਨ ਉਹ ਮੋਸਟਲੀ ਜਿਹੜੇ ਅੱਜ ਦੀਆਂ ਡੇਟਾਂ 'ਚ 14 ਅਪ੍ਰੈਲ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਫਿਕਸ ਕੀਤਾ। ਇਸੇ ਤਰ੍ਹਾਂ ਜਿਹੜਾ ਦੀਵਾਲੀ ਸੀ, ਜ਼ਾਹਰ ਹੈ ਕਿ ਜਿਹੜਾ ਤੁਸੀਂ ਅਪ੍ਰੈਲ ਦੇ ਵਿੱਚ ਜਿੰਨੇ ਵੀ ਪੰਥਕ ਮਸਲੇ ਨੇ ਉਹ ਵਿਚਾਰ ਲਏ ਤੇ ਫਿਰ ਦੂਸਰਾ ਸੈਸ਼ਨ ਜਿਹੜਾ ਉਹ ਦੀਵਾਲੀ ਨਾਲ, ਕਿਉਂਕਿ ਆਲਰੇਡੀ ਉਹ ਕੈਲਕੂਲੇਟ ਪਾਰਟ ਵੀ ਔਰ ਵੈਦਰ ਵੀ ਉਸ ਕਿਸਮ ਦਾ ਸੀ ਔਰ ਵਿਚਾਲੇ ਤੁਸੀਂ ਅਪ੍ਰੈਲ ਤੋਂ ਅਕਤੂਬਰ ਤੱਕ ਜਿਹੜਾ ਉਸ ਦੇ ਵਿੱਚ ਇਨਫ ਟਾਈਮ ਵੀ ਹੁੰਦਾ ਸੀ। ਹਾਲਾਂਕਿ ਇਸ ਤੋਂ ਇਲਾਵਾ ਐਮਰਜੈਂਸੀ ਸਰਬੱਤ ਖਾਲਸਾ ਵੀ ਸੱਦੇ ਜਾਂਦੇ ਸੀ। ਸੋ ਉਸ ਸਰਬੱਤ ਖਾਲਸਾ ਦੇ ਨਾਲ ਸੰਬੰਧ ਜੁੜਦਾ ਜਾਂ ਭਾਈ ਸਾਹਿਬ ਭਾਈ ਮਨੀ ਸਿੰਘ ਜਿਨ੍ਹਾਂ ਨੇ ਸਰਬੱਤ ਖਾਲਸਾ ਕਰਵਾਉਣ ਦੇ ਲਈ ਜਿਹੜਾ ਉਹ ਮੁਗਲਿਆ ਹਕੂਮਤ ਦੇ ਨਾਲ ਇਕਰਾਰਨਾਮਾ ਹੋਇਆ, ਲੇਕਿਨ ਉਹਨਾਂ ਦੀ ਨੀਅਤ ਮਾੜੀ ਸੀ। ਉਹਨਾਂ ਨੇ ਕਿਹਾ ਵੀ ਸਿੱਖ ਇਕੱਠੇ ਹੋਣਗੇ ਔਰ ਅਸੀਂ ਉਹਨਾਂ ਨੂੰ ਇਕੱਠੇ ਹੀ ਮਾਰ ਦਿਆਂਗੇ, ਬਜਾਏ ਕਿ ਜੋ ਉਹਨਾਂ ਦਾ ਐਗਰੀਮੈਂਟ ਸੀ ਕਿ ਵੀ ਉਹਨੂੰ ਅਨਡਿਸਟਰਬਡ ਰਹਿਣ ਦੇਣਗੇ ਗੈਦਰਿੰਗ ਨੂੰ, ਔਰ ਉਹਦੇ ਇਵਜ਼ ਦੇ ਵਿੱਚ ਜਿਹੜਾ ਉਹਨਾਂ ਨੂੰ ਜੋ ਵੀ ਤੈਅ ਹੋਇਆ ਕਿ ਵੀ ਆਹ ਰਕਮ ਦਿੱਤੀ ਜਾਏਗੀ। ਸੋ ਜਦੋਂ ਭਾਈ ਮਨੀ ਸਿੰਘ ਜੀ ਨੂੰ ਪਤਾ ਲੱਗਾ ਵੀ ਇਹਨਾਂ ਦੀ ਤਾਂ ਨੀਅਤ ਹੋਰ ਹੈ, ਉਹਨਾਂ ਨੇ ਖਾਲਸੇ ਦੇ ਜਥਿਆਂ ਨੂੰ ਸੁਨੇਹੇ ਭੇਜ ਦਿੱਤੇ ਵੀ ਮਤ ਆਓ, ਕੁਛ ਫਿਰ ਵੀ ਆ ਗਏ, ਕਤਲੋਗਾਰਦ ਹੋਇਆ ਥੋੜ੍ਹਾ ਬਹੁਤ, ਔਰ ਬਾਅਦ ਭਾਈ ਸਾਹਿਬ ਨੇ ਨਾ ਕਰ ਦਿੱਤੀ ਜੋ ਉਹਨਾਂ ਨੇ ਐਗਰੀ ਕੀਤਾ ਸੀ ਕਿ ਬਈ ਇਹ ਅਸੀਂ ਦਿਆਂਗੇ ਜੇ ਤੁਸੀਂ ਸਾਨੂੰ ਪੀਸਫੁਲੀ ਇਹ ਇਕੱਠ ਹੋ ਲੈਣ ਦਿਓਗੇ। ਔਰ ਉਹਨਾਂ ਨੇ ਭਾਈ ਸਾਹਿਬ ਨੂੰ ਗ੍ਰਿਫਤਾਰ ਕੀਤਾ। ਹਾਲਾਂ ਲਾਹੌਰ ਦੀਆਂ ਸੰਗਤਾਂ ਜਾਂ ਸਿੱਖ ਤਾਂ ਉਹਨਾਂ ਨੂੰ ਸੋਨੇ ਨਾਲ ਤੋਲ ਸਕਦੇ ਸੀ, ਪਰ ਭਾਈ ਸਾਹਿਬ ਨੇ ਮਨਾ ਕੀਤਾ। ਉਹਨਾਂ ਨੇ ਕਿਹਾ ਵੀ ਨਹੀਂ, ਇਹ ਗੱਲ ਇਹ ਝੂਠ ਔਰ ਸੱਚ ਦੇ ਵਿਚਾੜੇ ਆ, ਇਹਨਾਂ ਨੂੰ ਇੱਕ ਫੁੱਟੀ ਕੌਡੀ ਵੀ ਨਹੀਂ ਦੇਣੀ। ਔਰ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ। ਸੋ ਉਹ ਸ਼ਹਾਦਤ ਵੀ ਕਿਉਂਕਿ ਦੀਵਾਲੀ ਮੌਕੇ ਸਰਬੱਤ ਖਾਲਸਾ ਕਰਵਾਉਣ ਨਾਲ ਜੁੜੀ ਹੋਈ ਹੈ, ਉਹ ਸਾਡਾ ਇਤਿਹਾਸਕ ਪਾਰਟ ਹੈ। ਇਹਨੂੰ ਬੰਦੀ ਛੋੜ ਦਾ ਨਾਂ ਦੇਣਾ ਜਾਂ ਦੂਸਰਾ, ਇਹ ਬਿਲਕੁਲ ਔਰ ਇਸ ਨੂੰ ਬਿਲਕੁਲ ਹਿਸਟੋਰੀਕਲ ਤਰੀਕੇ ਦੇ ਨਾਲ ਕੈਲਕੂਲੇਟ ਕੀਤਾ ਗਿਆ ਸੀ। ਫਿਰ ਜਦੋਂ ਅਸੀਂ ਦੇਖਦੇ ਹਾਂ ਕਰੰਟ ਹਵਾਲੇ ਨਾਲ ਜੇ ਗੱਲ ਕਰਨੀ ਹੋਏ ਤੇ ਸਭ ਤੋਂ ਪਹਿਲਾਂ ਜਿਹੜਾ ਰਾਹ ਗੁਰੂ ਹਰਗੋਬਿੰਦ ਸਾਹਿਬ ਨੇ, ਜਿਸ ਨੂੰ ਭਾਈ ਸੱਤਾ ਤੇ ਬਲਵੰਡ ਨੇ ਬਿਆਨਿਆ ਕਿ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ, ਕਿ ਉਹੀ ਜੋਤ ਹੈ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਭਾਈ ਲਹਿਣਾ ਜੀ 'ਚ ਟਿਕੀ, ਗੁਰੂ ਅੰਗਦ ਬਣੇ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ ਔਰ ਫਿਰ 6ਵੇਂ ਪਾਤਸ਼ਾਹ। ਪਰ 5ਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਜੋ ਮਾਹੌਲ ਸਾਹਮਣੇ ਸੀ ਸਿਆਸੀ ਤੌਰ ਤੇ, ਜਦੋਂ ਸਿੱਧੇ ਤੌਰ ਤੇ ਹਕੂਮਤ ਨੇ ਦਖਲ ਅੰਦਾਜ਼ੀ ਕੀਤੀ, ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ, ਤੇ ਫਿਰ 6ਵੇਂ ਪਾਤਸ਼ਾਹ ਜਿਨ੍ਹਾਂ ਦੀ ਉਮਰ ਉਸ ਵੇਲੇ ਲਗਭਗ 11 ਸਾਲ ਸੀ, ਉਹਨਾਂ ਦੇ ਉਹ ਗੁਰਗੱਦੀ ਤੇ ਬੈਠਦੇ ਨੇ, ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨਦੇ ਨੇ, ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਅਕਾਲ ਸਥਾਪਿਤ ਕੀਤਾ ਜਾਂਦਾ ਹੈ। ਪਹਿਲਾ ਹੁਕਮਨਾਮਾ ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ ਇਸ ਦਾ ਹੁੰਦਾ। ਔਰ ਭਾਈ ਗੁਰਦਾਸ ਜੀ ਦੀ ਕਰਮ ਚੱਲਦੀ ਹੈ ਜਦੋਂ ਉਹ ਬਿਆਨਦੇ ਨੇ ਕਿ 5 ਪਿਆਲੇ 5 ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਹੁਣ ਇਹ ਆਪਣੇ ਆਪ ਦੇ ਵਿੱਚ ਹੀ ਕਿ ਗੁਰੂ ਅਰਜਨ ਹੀ ਨੇ ਉਹਨਾਂ ਦਾ ਸਰੀਰ ਬਦਲਿਆ, ਔਰ ਇਹ 6ਵੇਂ ਪਾਤਸ਼ਾਹ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ, ਕਿ ਇਹ ਦਲ ਭੰਜਨ, ਦਲ ਦੁਸ਼ਮਣ ਦੇ ਦਲਾਂ ਨੂੰ ਭੰਨ ਦੇਣ ਵਾਲਾ, ਦਲ ਭੰਜਨ ਗੁਰ ਸੂਰਮਾ, ਸੂਰਮਾ ਪਾਤਸ਼ਾਹ ਵੱਡ ਜੋਧਾ, ਕਿ ਉਹਨਾਂ ਦੇ ਨਾਲ ਦਾ ਕੋਈ ਯੋਧਾ ਨਹੀਂ, ਪਰ ਪਰਉਪਕਾਰੀ ਨੇ, ਦੂਸਰਿਆਂ ਦੇ ਉਪਕਾਰ ਕਰਨ ਦੇ ਲਈ ਆਏ। ਔਰ ਜ਼ਾਹਰ ਹੈ ਇਹ ਚੈਲੰਜ ਸੀ ਹਕੂਮਤ ਦੇ ਲਈ। ਲੇਕਿਨ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਅਸੀਂ ਅੱਜ ਬੰਦੀ 52 ਰਾਜਿਆਂ ਦੀ ਗਵਾਲੀਅਰ ਕਿਲੇ ਚੋਂ ਉਹਨਾਂ ਨੂੰ ਰਿਹਾ ਕਰਾਉਣਾ ਤੇ ਜੀ ਮੋਮਬੱਤੀਆਂ ਜਗਾ ਦੇਣੀਆਂ, ਦੀਵੇ ਜਗਾ ਦੇਣੇ, ਪਹਿਲੀ ਗੱਲ ਤਾਂ ਇਹ ਦੇਖਣ ਵਾਲੀ ਹੈ ਵੀ ਇਹ ਤਾਂ ਐਸਟੈਬਲਿਸ਼ ਗੁਰੂ ਨਾਨਕ ਪਾਤਸ਼ਾਹ ਨੇ ਕਰ ਦਿੱਤਾ ਸੀ। ਜਦੋਂ ਬਾਬਰ 1526 ਦੇ ਵਿੱਚ ਏਮਨਾਬਾਦ, ਜਿਹੜਾ ਅੱਜ ਦਾ ਨਾਂ, ਉਦੋਂ ਇਹਦਾ ਨਾਂ ਸੈਦਪੁਰ ਸੀ, ਇਸ ਕਸਬੇ ਦਾ, ਉਸ ਦੇ ਵਿੱਚ ਹਮਲਾਵਰ ਹੁੰਦਾ ਹੈ, ਕਤਲੋਗਾਰਦ ਔਰ ਜ਼ੁਲਮ, ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਖੁਦ ਆਪਣੀ ਬਾਣੀ ਦੇ ਵਿੱਚ ਬਿਆਨਿਆ ਕਿ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ, ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ, ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਵੇਲਾ। ਇਹ ਸਾਰੇ ਜ਼ੁਲਮ ਦਾ ਬਿਆਨੀ ਹੈ। ਔਰ ਗ੍ਰਿਫਤਾਰੀਆਂ, ਗੁਰੂ ਨਾਨਕ ਪਾਤਸ਼ਾਹ ਵੀ ਭਾਈ ਮਰਦਾਨੇ ਦੇ ਨਾਲ ਜਿਹੜੇ ਨੇ ਗ੍ਰਿਫਤਾਰ ਹੁੰਦੇ ਨੇ ਉਸ ਤੇ,
ਔਰ ਜਦੋਂ ਬਾਬਰ ਉਹਨਾਂ ਦਾ ਜਲਵਾ ਦੇਖਦਾ ਹੈ ਔਰ ਉਹ ਜਿਹੜਾ ਉਹਨਾਂ ਨੂੰ ਉਹ ਰਿਲੀਜ਼ ਕਰਨਾ ਚਾਹੁੰਦਾ ਹੈ, ਕਿਉਂਕਿ ਤੁਰਕ ਦੇ ਵੀ ਜਿਹੜੇ ਇਹ ਸਾਰੇ ਇਸ ਖਿੱਤੇ ਦੇ ਸਨ, ਇਹ ਫਕੀਰਾਂ ਦੇ ਵਿੱਚ, ਵਲੀਆਂ ਦੇ ਵਿੱਚ, ਪੀਰਾਂ ਦੇ ਵਿੱਚ ਯਕੀਨ ਰੱਖਣ ਵਾਲੇ ਸੀ ਕਿ ਭਾਈ ਇਹ ਲੋਕ ਅੱਲਾਹ ਤਾਲਾ ਦੇ ਨੇੜੇ ਹੁੰਦੇ ਨੇ, ਇਹਨਾਂ ਦੇ ਕਰਜ਼ ਤੋਂ ਬਚਣਾ ਚਾਹੀਦਾ ਹੈ। ਔਰ ਗੁਰੂ ਨਾਨਕ ਪਾਤਸ਼ਾਹ ਇਨਕਾਰ ਕਰ ਦਿੰਦੇ ਨੇ। ਉਹ ਕਹਿੰਦੇ ਨੇ ਵੀ ਪਹਿਲਾਂ ਜੋ ਅਗਜ਼ਨੀ ਔਰ ਕਤਲੋਗਾਰਤ ਸ਼ਹਿਰ ਦੇ ਵਿੱਚ ਹੋ ਰਿਹਾ ਉਹਨੂੰ ਬੰਦ ਕਰੋ, ਔਰ ਇਹ ਜਿੰਨੇ ਨੇ ਉਹਨਾਂ ਨੂੰ ਰਿਲੀਜ਼ ਕਰੋ। ਔਰ ਇਹ ਸਾਰੇ ਵਾਕਿਆ ਨੂੰ ਹੁਣ ਤਾਂ ਇਹ ਰੁਝਾਨ ਹੀ ਨਹੀਂ, ਮੈਂ ਨਹੀਂ ਕਦੇ ਆਪਣੇ ਪਿਛਲੇ ਇੱਥੋਂ ਦੇ 35-40 ਸਾਲ 'ਚ ਸੁਣਿਆ ਕਿ ਗੁਰੂ ਨਾਨਕ ਪਾਤਸ਼ਾਹ ਦੀ ਕੈਦ ਦੀ ਇਸ ਸਟੋਰੀ ਨੂੰ ਵੀ ਬਿਆਨਿਆ ਹੋਇਆ। ਜਦੋਂ ਅਸੀਂ ਗਰੋ ਹੋ ਰਹੇ ਸੀ, ਮੈਨੂੰ ਯਾਦ ਹੈ ਕਿ ਅਕਸਰ ਇਹ ਪ੍ਰਭਾਤ ਫੇਰੀਆਂ ਦੇ ਵਿੱਚ ਵੀ ਔਰ ਕਈ ਵਾਰ ਉਹਨਾਂ ਨੂੰ ਜਿਹੜਾ ਉਹ ਗੀਤ ਦੇ ਰੂਪ ਦੇ ਵਿੱਚ ਵੀ ਤੱਕਿਆ ਮੈਂ ਬਾਬਰ ਦੇ ਦਰਬਾਰ, ਇੱਕ ਮਸਤਾਨਾ ਜੋਗੀ, ਬਾਬਰ ਦੇ ਜੇਲ੍ਹ ਖਾਨੇ ਪੀਸਣ ਨੂੰ ਮਿਲਦੇ ਦਾਣੇ। ਹੁਣ ਇਹ ਆਪਣੇ ਆਪ ਦੇ ਵਿੱਚ ਸੀ ਕਿ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਉਹ ਸਾਰੇ ਪੈਰਾਮੀਟਰ ਸੈੱਟ ਕੀਤੇ ਜਿਹੜੇ ਬਾਅਦ ਦੇ ਵਿੱਚ 9 ਪਾਤਸ਼ਾਹੀਆਂ ਨੇ ਉਹਨਾਂ ਦੇ ਹਰ ਉਸ ਆਸਪੈਕਟ ਨੂੰ, ਉਹ ਸਿਆਸੀ ਹੋਏ, ਆਰਥਿਕ ਹੋਏ, ਸਮਾਜਿਕ ਹੋਏ, ਭਾਈਚਾਰਕ ਹੋਏ, ਦੀਨ ਦੁਨੀਆ ਦੇ ਨਾਲ ਸੰਬੰਧਿਤ ਹੋਏ, ਹਰ ਵਿਚਾਰ ਦਾ ਜਿਹੜਾ ਬੇਸਿਕ ਸੀਡ ਹੈ ਉਹ ਗੁਰੂ ਨਾਨਕ ਪਾਤਸ਼ਾਹ ਨੇ ਦਿੱਤਾ। ਔਰ ਉਸੇ ਰਾਹ ਤੇ ਹੀ ਚੱਲਦੇ ਆ। ਜੇ ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਦੀ ਕੈਦ ਚੋਂ ਬਾਹਰ ਆਉਣ ਤੋਂ ਨਾ ਕਰ ਦਿੱਤਾ ਸੀ ਕਿ ਸਭ ਬੰਦ ਕਰੋ ਔਰ ਇਹਨਾਂ ਸਭ ਨੂੰ ਰਿਹਾ ਕਰੋ, ਤੇ 6ਵੇਂ ਪਾਤਸ਼ਾਹ ਨੇ ਵੀ, ਹਾਲਾਂ ਉਹ 52 ਜਿਹੜੇ ਨੇ ਅਸਾਮ ਤੋਂ ਲੈ ਕੇ, ਉਹਨਾਂ 'ਚ ਅਸਾਮ ਦਾ ਰਾਜਾ ਜਿਹੜਾ ਸੀ ਉਹ ਵੀ ਸੀ ਕਹਿਲੂਰ, ਜਿਹੜਾ ਬਾਅਦ ਦੇ ਵਿੱਚ ਜਿਹਨੂੰ ਅੱਜ ਬਿਲਾਸਪੁਰ ਕਹਿੰਦੇ ਨੇ। ਰਾਜਸਥਾਨ ਰਾਜਪੂਤਾਨੇ ਦੇ ਰਾਜਪੂਤ ਰਾਜੇ, ਕਿਉਂਕਿ ਕਦੇ ਬਹੁਤੀ ਕਿਸੇ ਨੇ ਇਹਦੇ 'ਤੇ ਰਿਸਰਚ ਨਹੀਂ ਕੀਤੀ ਔਰ ਮੈਨੂੰ ਲੱਗਦਾ ਵੀ ਉਹਦੇ 'ਚ ਮਹਿਜ਼ ਕੋਈ ਹਿੰਦੂ ਰਾਜਪੂਤ ਰਾਜੇ ਹੀ ਨਹੀਂ ਸਨ, ਮੁਸਲਮਾਨ ਵੀ ਡਿਸੀਡੈਂਟ ਸਨ, ਕਿਉਂਕਿ ਜਿਹਨੇ ਜੋ ਉਹਨਾਂ ਦੇ ਉੱਤੇ ਉਹਨਾਂ ਨੇ ਲਾਇਆ ਹੋਇਆ ਕਿ ਵੀ ਤੁਸੀਂ ਇੰਨਾ ਜਿਹੜਾ ਹੈ ਉਹ ਟੈਕਸ ਦੇਣਾ, ਟੈਕਸ ਨਹੀਂ ਕੋਈ ਹੋਰ ਲਫ਼ਜ਼ ਕਿਹਾ ਜਾਂਦਾ ਸੀ ਕਿ ਭਾਈ ਖਰਾਜ, ਉਹ ਨਹੀਂ ਸੀ ਦਿੰਦਾ, ਉਹਨੂੰ ਫੜ ਲਿਆਂਦੇ ਸੀ ਔਰ ਕਿ ਦੇ ਭਾਈ, ਜਾਂ ਕੋਈ ਕਿਸੇ ਨੇ ਬਗਾਵਤ ਦੀ ਗੱਲ ਕੀਤੀ ਜਾਂ ਕੋਈ ਕੀਤਾ। ਸੋ ਇਹ ਕ੍ਰਾਈਟੇਰੀਆ ਗੁਰੂ ਸਾਹਿਬ ਨੇ ਸਾਡੀਆਂ ਲਈ ਰੱਖਿਆ ਸੀ ਕਿ ਭਾਈ ਜ਼ੁਲਮ ਕਰਨਾ ਔਰ ਜ਼ੁਲਮ ਸਹਿਣਾ, ਜਿਵੇਂ ਬ੍ਰਾਈਬਰੀ ਬਾਰੇ ਹੁੰਦੀ ਹੈ, ਰਿਸ਼ਵਤ ਦੇਣਾ ਔਰ ਰਿਸ਼ਵਤ ਲੈਣਾ, ਦੋਵੇਂ ਹੀ ਜਿਹੜੇ ਨੇ ਉਹ ਕ੍ਰਿਮੀਨਲ ਐਕਟ ਨੇ। ਇਸੇ ਲਈ ਜ਼ੁਲਮ ਕਰਨ ਵਾਲਾ ਤਾਂ ਜ਼ੁਲਮ ਕਰਦਾ, ਪਰ ਜਿਹੜਾ ਚੁੱਪ ਕਰਕੇ ਉਹਨੂੰ ਜ਼ੁਲਮ ਸਹਿੰਦਾ ਹੈ ਉਸ ਨੂੰ ਵੀ ਜਿਹੜਾ ਗੁਰੂ ਸਾਹਿਬ ਉਸੇ ਕੈਟਾਗਰੀ 'ਚ ਰੱਖਦੇ ਨੇ। ਗੁਰੂ ਨਾਨਕ ਪਾਤਸ਼ਾਹ ਨੇ ਇਸ ਸਾਰੇ ਨੂੰ ਇਹ ਬਿਆਨਿਆ ਸੀ ਕਿ ਭਾਈ ਜੇ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਸਖਤਾ ਸੀਹੋ ਮਾਰੇ ਪੈ ਵੱਗੇ ਖਸਮੈ ਸਾ ਪਰਸੋਈ। ਕਿ ਜੇ ਦੋ ਤਾਕਤਵਰ ਆਪਸ ਚ ਡਿਊਲ ਕਰਦੇ ਨੇ, ਇੱਕ ਡਿੱਗ ਪੈਂਦਾ, ਇੱਕ ਢਹਿ ਜਾਂਦਾ, ਕੋਈ ਰਿਗਰੈਟ ਨਹੀਂ, ਕੋਈ ਸ਼ਿਕਾਇਤ ਨਹੀਂ। ਪਰ ਜੇ ਇੱਕ ਪਾਵਰਫੁਲ ਜਿਹੜਾ ਹੈ ਉਹ ਦੂਸਰੇ ਦੇ ਜਿਹੜਾ ਬਿਲਕੁਲ ਨਿਹੱਥ ਹੈ ਜਨਤਾ, ਆਮ ਜਨਤਾ, ਉਹਨਾਂ ਨੇ ਕਿਹਾ ਵੀ ਇਹ ਜਿਹੜੇ ਨੇ ਇਹ ਫਿਰ ਜਿਹੜਾ ਟੋਲਰੇਬਲ ਨਹੀਂ ਹੈ। ਔਰ ਇਹ ਜਦੋਂ ਗੁਰੂ ਸਾਹਿਬ ਨੇ ਜ਼ਾਲਮਾਂ ਦੀ ਗੱਲ ਵੀ ਕੀਤੀ ਤਾਂ ਉਹਨਾਂ ਨੂੰ ਇਹ ਯਾਦ ਦਹਾਨੀ ਕਰਵਾਈ ਕਿ ਭਾਈ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਇਹ ਜਿਹੜਾ ਬੈਠਿਆਂ ਸੁੱਤਿਆਂ ਨੂੰ, ਆਮ ਲੋਕਾਂ ਨੂੰ ਦੁਖੀ ਕਰਨਾ ਹੈ। ਔਰ ਇਹਦੇ ਚੋਂ ਹੀ ਫਿਰ ਇਹ ਜਿਹੜੀ ਆਵਾਜ਼ ਸੀ ਜਿਹੜੀ ਸਿੱਖੀ ਦੀ, ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਸਾਨੂੰ ਰਾਹ ਦਿੱਤਾ ਉਹ ਸੀ ਚੈਲੰਜ, ਖਲੋਣਾ ਉਸ ਦੇ ਜਿਹੜਾ ਜ਼ੁਲਮ ਦੇ ਸਾਹਮਣੇ। ਤੇ 6ਵੇਂ ਪਾਤਸ਼ਾਹ ਨੇ ਤਾਂ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨੀਆਂ ਔਰ ਉਸ ਵੇਲੇ ਦੇ ਸਾਡੇ ਪਹਿਲੇ ਢਾਡੀ ਜਿਹੜੇ ਰਬਾਬੀ ਸਨ, ਭਾਈ ਨੱਥਾ ਤੇ ਭਾਈ ਅਬਦੁੱਲਾ, ਉਹਨਾਂ ਨੇ ਵਾਰ ਗਾਵੀ ਸੀ ਕਿ ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ। ਕਿ ਇੱਕ ਅਜ਼ਮਤ ਹੈ ਤੇ ਇੱਕ ਰਾਜ ਹੈ ਕਿ ਜੇ ਤੁਹਾਡੇ ਹੱਥ ਤਲਵਾਰ ਨਹੀਂ ਹੈ, ਤੁਹਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੈ, ਤੁਹਾਡੇ ਕੋਲ ਸੋਵਰਨਿਟੀ ਨਹੀਂ ਹੈ, ਤੇ ਤੁਹਾਨੂੰ ਬੰਦਗੀ ਦੇ ਰਾਹ ਤੇ, ਪੀਰੀ ਦੇ ਰਾਹ ਤੇ, ਰੱਬ ਦੀ ਰੂਹਾਨੀਅਤ ਦੇ ਰਾਹ ਤੇ ਕਿਸੇ ਨੇ ਨਹੀਂ ਤੁਰਨ ਦੇਣਾ। ਫਿਰ ਤਾਂ ਹਾਕਮ ਹੀ ਜਿਹੜੇ ਨੇ, ਔਰ ਅਸੀਂ ਜਿਸ ਵਰੇ ਚੋਂ ਲੰਘ ਰਹੇ ਹਾਂ, ਇਹ 350 ਸਾਲ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੀ ਸ਼ਹਾਦਤ ਦਾ ਹੈ। ਔਰ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਉਹਨਾਂ ਦੇ ਹੱਕਾਂ ਦੇ ਲਈ, ਜਿਹੜਾ ਧਾਰਮਿਕ ਹੱਕਾਂ ਲਈ ਕੁਰਬਾਨੀ ਕੀਤੀ, ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਨਕਾਰਿਆ ਸੀ ਕਿ ਜਿਹੜਾ ਇਹ ਤਿਲਕ ਔਰ ਜੰਝੂ ਇਹ ਸਾਡੇ
ਚੇਨਈ ਨੇ ਜਨੇਊ ਪਾਉਣ ਤੋਂ ਨਾ ਕੀਤੀ ਸੀ। ਔਰ ਇਹੀ ਫਿਲਾਸਫੀ ਜਿਹੜੀ ਸੀ ਸਿੱਖੀ ਦੀ, ਜੇ ਗੁਰੂ ਨਾਨਕ ਪਾਤਸ਼ਾਹ ਨੇ ਪੰਡਤ ਦਾ ਹੱਥ ਫੜ ਲਿਆ ਸੀ ਕਿ ਵੀ ਇਹ ਜਨੇਊ ਜਬਰੀ ਪਾਉਣ ਨਹੀਂ ਦੇਣਾ ਹੈ, ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਔਰੰਗਜ਼ੇਬ ਦਾ ਹੱਥ ਫੜ ਲਿਆ ਸੀ ਵੀ ਇਹ ਜਬਰੀ ਲਾਉਣ ਨਹੀਂ ਦੇਣਾ ਹੈ। ਸੋ ਜਿਹੜੀ ਕੌਮ ਦਾ ਫਲਸਫਾ ਇਸ ਦੇ ਉੱਤੇ ਖੜਾ ਹੋਏ, ਅਸੀਂ ਨਾ ਬੀਤੇ ਦੀਆਂ ਬਹੁਤ ਕਹਾਣੀਆਂ 'ਚ ਯਕੀਨ ਰੱਖਦੇ ਹਾਂ ਜੋ ਮਾਈਥੋਲੋਜੀ ਮਿਥਿਹਾਸ ਹਿੰਦੂਆਂ ਨੇ ਬਣਾਇਆ, ਨਾ ਕੋਈ ਉਸ ਕਿਸਮ ਦੇ ਮਰਨ ਤੋਂ ਬਾਅਦ ਦੇ ਕੋਈ ਅਵਾਰਡ ਰਿਵਾਰਡ 'ਚ ਯਕੀਨ ਰੱਖਦੇ ਹਾਂ। ਸਾਡੇ ਲਈ, ਸਿੱਖ ਦੇ ਲਈ ਬੈਟਲ ਗਰਾਊਂਡ, ਰਣ ਭੂਮੀ ਸਾਡਾ ਮੌਜੂਦਾ ਜੀਵਨ ਹੈ। ਉਸ ਦੇ ਵਿੱਚ ਅਸੀਂ ਸਾਰੇ ਚੈਲੰਜਸ ਜਿਹੜੇ ਨੇ ਉਹ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ, ਉਹ ਹਰ ਸ਼ੋਬੇ ਦੇ ਵਿੱਚ ਉਹਦੇ 'ਚ ਸਿੱਖ ਨੇ ਖਲੋਣਾ। ਪਰ ਔਰ ਇਹੀ ਕਾਰਨ ਸੀ ਕਿ ਉਸ ਖਿੱਤੇ ਦੇ ਵਿੱਚ ਗੁਲਾਮੀ ਅਫਗਾਨਾਂ ਦੀ ਹੋਏ, ਜਿਹੜਾ ਅਬਦਾਲੀ ਤਾਂ 18ਵੀਂ ਸਦੀ 'ਚ ਆਇਆ। ਸਭ ਤੋਂ ਪਹਿਲਾਂ ਤਾਂ ਮਹਿਮੂਦ ਗਜ਼ਨਵੀ ਆਇਆ ਗਜ਼ਨੀ ਸ਼ਹਿਰ ਤੋਂ, ਫਿਰ ਮੁਹੰਮਦ ਗੌਰੀ ਨੇ ਆ ਕੇ ਪ੍ਰਿਥਵੀ ਰਾਜ ਚੌਹਾਨ ਨੂੰ ਹਰਾ ਕੇ ਬੈਠ ਗਏ ਉੱਥੇ। ਉਹਨਾਂ ਦੇ ਕਿੰਨੇ ਖਾਨਦਾਨ 'ਚ ਲੋਧੀ ਖਾਨਦਾਨ ਸੀ, ਜਦੋਂ ਬਾਬਰ ਹਮਲਾਵਰ ਹੋਇਆ ਫਿਰ ਤੁਰਕ ਆ ਗਏ, ਤੇ ਉਹ ਬੈਠੇ ਸੀ, ਦੀਵੇ ਜਗਾਈ ਜਾਂਦੇ ਸੀ, ਆਪਣੇ ਟੱਲੀਆਂ ਵੀ ਖੜਕਾਈ ਜਾਂਦੇ ਸੀ ਮੰਦਿਰਾਂ 'ਚ, ਉਹ ਜਾ ਕੇ ਸੂਰਜ ਗ੍ਰਹਿਣ ਦਾ, ਸੂਰਜ ਦਾ ਵੀ ਕਰਜ਼ਾ ਲਾਈ ਜਾਂਦਾ ਸੀ, ਨਹਾ ਕੇ ਵੀ ਪਤਾ ਨਹੀਂ ਉਹਨੂੰ ਕੀ ਗ੍ਰੋਹ ਚੰਬੜ ਗਿਆ ਹੈ, ਚੰਦਰਮਾ ਨੂੰ ਵੀ ਔਰ ਮੰਤਰ ਵੀ ਘੜ ਕੇ ਬੈਠੇ ਸੀ, ਦਿਲੀਸ਼ਵਰੋ ਈਸ਼ਵਰੋ, ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਉਹਨਾਂ ਨੂੰ ਬਾਦਸ਼ਾਹਾਂ ਨੂੰ ਕੀ ਫਰਕ ਪੈਂਦਾ ਸੀ? ਕਹਿੰਦੇ ਸੀ ਠੀਕ ਹੈ ਜਾਣਾ ਗੰਗਾ ਨਹਾਉਣ, ਟੈਕਸ ਦਿਓ ਨਾਲ। ਜਿਹੜਾ ਜਜੀਆ ਸੀ, ਜਜੀਆ ਤਾਂ ਇਹੀ ਸੀ ਕਿ ਵੀ ਤੁਸੀਂ ਭੀੜਾਂ ਇਕੱਠੀਆਂ ਹੋ ਕੇ ਸੁਰੱਖਿਆ ਦਾ ਅਸੀਂ ਪ੍ਰਬੰਧ ਕਰਦੇ ਹਾਂ, ਦੂਜਾ ਕਰਦੇ ਹੋ ਸਾਨੂੰ ਟੈਕਸ ਦਿਓ। ਇਹਨੂੰ ਇਹ ਰਿਲੀਜੀਅਸ ਟੈਕਸ ਸੀ, ਕਿਉਂਕਿ ਅਦਰਵਾਈਜ਼ ਜਿਹੜਾ ਉਹ ਕੋਈ ਫੌਜ ਜਾਂ ਦੂਜੇ ਦਾ ਨਹੀਂ ਸੀ, ਇੱਕ ਆਮ ਸੀ, ਜਿਵੇਂ ਸੜਕਾਂ ਤੇ ਜਾਣ ਦਾ ਨਹੀਂ ਟੋਲ ਲਾਏ ਹੋਏ। ਸੋ ਇਸ ਕਿਸਮ ਦਾ ਹੁਣ ਬਹੁਤਿਆਂ ਨੂੰ ਤੇ ਉਹਨਾਂ ਨੇ ਕਬੂਲ ਕੀਤਾ ਹੋਇਆ ਸੀ। ਉਹ ਤਾਂ ਕਈ ਪੀੜ੍ਹੀਆਂ ਜਿਹੜਾ ਜਿਨ੍ਹਾਂ ਨੂੰ ਅੱਜ ਬੜਾ ਪ੍ਰਾਈਡ ਲੈ ਕੇ ਰਾਜਪੂਤ, ਹਰ ਮੁਗਲਿਆ ਬਾਦਸ਼ਾਹ ਔਰੰਗਜ਼ੇਬ ਦੀ ਫੌਜ ਦਾ 3 ਗੁਣਾ ਜਿਹੜਾ ਤੀਸਰਾ ਹਿੱਸਾ ਉਹਦਾ ਹਿੰਦੂ ਰਾਜ ਸੀ। ਰਾਜ ਉਹ ਪੂਜਾ ਵੀ ਕਰਦੇ ਸੀ, ਉਹ ਆਪਣੇ ਢੰਗ ਦੇ ਨਾਲ ਉਹਨਾਂ ਨੇ ਫੌਜ ਦੇ ਵਿੱਚ ਆਪਣੇ ਨਾਅਰੇ ਲਾਉਂਦੇ ਸੀ, ਆਪਣਾ ਜਿਹੜਾ ਮੁਗਲਾਂ ਦੇ ਨਾਲ ਸੀ। ਜਿਹੜੇ ਮਨਸਬਦਾਰ ਬਣਾਏ ਹੋਏ ਸੀ ਉਹਨਾਂ ਨੇ, ਜਿਹੜੇ ਅਹੁਦੇਦਾਰ ਜਾਂ ਜਿਨ੍ਹਾਂ ਨੂੰ ਮਲਕ ਔਰ ਸਿਕਦਾਰ ਚੌਧਰੀ, ਉਹਨਾਂ 'ਚੋਂ 80% ਹਿੰਦੂ ਸੀ। ਸਾਰੇ ਬੜੇ ਖੁਸ਼ ਸੀ, ਬੜੇ ਲਹਿਰ। ਸਿੱਖਾਂ ਨੂੰ ਵੀ ਵਕਤ ਪਿਆ ਸੀ ਵੀ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਦੀ ਜੇਲ੍ਹ ਕੱਟਣੀ ਹੈ ਤੇ ਗੁਰੂ ਹਰਗੋਬਿੰਦ ਸਾਹਿਬ, ਕਿਉਂਕਿ ਸਿੱਖ ਜਿਹੜਾ ਉਹ ਨਿਆਂ ਨੂੰ ਦੇਖ ਕੇ, ਜ਼ੁਲਮ ਨੂੰ ਦੇਖ ਕੇ ਬੈਠ ਨਹੀਂ ਸਕਦਾ। ਹੁਣ ਅੱਜ ਅਸੀਂ ਉਸ ਕਿਰਦਾਰ ਨੂੰ ਅੱਜ ਦੇ ਆਪਣੇ ਇਸ ਕੰਟੈਕਸਟ ਦੇ ਵਿੱਚ ਦੇਖੀਏ। ਹੁਣ ਅੱਜ ਤੁਹਾਨੂੰ ਦੁਨੀਆ ਭਰ ਦੇ ਵਿੱਚ ਜਿੰਨੇ ਗੁਰਦੁਆਰੇ ਨੇ ਉਹਨਾਂ 'ਚ ਜਿੰਨੇ ਦੀਵੇ ਬਾਲਣੇ ਨੇ, ਜਿੰਨਾ ਹੋਣਾ, ਗੋਲਕਾਂ ਵੀ ਭਰੀਆਂ ਹੋਣੀਆਂ ਨੇ, ਤੇ ਸਾਡੇ ਰਾਗੀ ਸਿੰਘਾਂ ਨੇ ਵੀ ਬੜੇ ਵਿਰਾਗ ਦੇ ਵਿੱਚ, ਉਹ ਬੜੇ ਵਿਰਾਗ ਨਹੀਂ ਬੜੇ ਵਜਦ ਦੇ ਵਿੱਚ ਸ਼ਬਦ ਪੜ੍ਹਨਾ ਹੈ, ਦੀਵਾਲੀ ਕੀ ਦੀ ਰਾਤ ਦੀਵੇ ਬਾਲੀ ਹੈ। ਜਿਵੇਂ ਗੁਰੂ ਸਾਹਿਬ ਕਹਿ ਗਏ ਜੇ ਤੁਸੀਂ ਦੀਵਾ ਨਾ ਬਾਲਿਆ ਕਿਤੇ ਤੇ ਦੀਵਾਲੀ ਜਿਹੜੀ ਹੈ ਉਹ ਤੁਹਾਡੇ ਫਸ ਜਾਣੀ ਹੈ ਸੰਘ ਦੇ ਵਿੱਚ। ਹਾਲਾਂਕਿ ਉਹ ਸਾਰੇ ਭਾਈ ਗੁਰਦਾਸ ਦੀ ਜਿਹਦੀ ਵਾਰ ਹੈ ਉਹਦਾ ਮੀਨਿੰਗ ਵੀ ਟੋਟਲੀ ਡਿਫਰੈਂਟ ਹੈ ਕਿ ਭਾਈ ਇਹ ਜਿਹੜਾ ਕਰਮ ਹੈ ਅਲਟੀਮੇਟਲੀ ਗੁਰੂ ਦੇ ਸਿੱਖ ਦੇ ਦਿਲ ਦੇ ਵਿੱਚ ਜਦੋਂ ਸ਼ਬਦ ਦਾ ਚਾਨਣ ਹੁੰਦਾ ਹੈ, ਗੁਰੂ ਦੇ ਉਪਦੇਸ਼ਾਂ ਦੀ ਰੌਸ਼ਨੀ ਦੇ ਵਿੱਚ, ਉਹ ਚਾਨਣ ਉਸ ਦਾ ਜਿਹੜਾ ਉਹ ਉਸ ਦਾ ਰਾਹ ਦੱਸੇਰਾ ਕਿ ਇਹ ਜਿਹੜਾ ਵੀ ਫਲਾਣੇ ਤਾਰੇ ਨੇ ਔਰ ਉਹ ਪੂਰਾ ਸ਼ਬਦ ਹੈ, ਉਹਨਾਂ ਦੀ ਵਾਰ ਹੈ ਭਾਈ ਗੁਰਦਾਸ ਜੀ ਦੀ। ਲੇਕਿਨ ਫੋਕਸ ਇਸ ਗੱਲ ਤੇ ਹੀ ਹੈ ਵੀ ਦੀਵੇ ਬਾਲੀਏ। ਔਰ ਹੁਣ ਤਾਂ ਫਿਰ ਬੜੇ ਬੜੇ ਪ੍ਰਬੰਧ ਕੀਤੇ ਹੁੰਦੇ ਨੇ ਵੀ ਦੀਵਾ ਕਿੱਥੇ ਬਾਲਣਾ। ਤੇ ਜੇ ਤੁਸੀਂ ਹੁਣ ਇਹ ਗੱਲਾਂ ਅਸੀਂ ਆਪਣੇ ਇਸ ਪਲੇਟਫਾਰਮ ਤੋਂ ਤਾਂ ਕਹਿ ਸਕਦੇ ਹਾਂ, ਗੁਰਦੁਆਰੇ 'ਚ ਕਹਿ ਕੇ ਦਿਖਾਓ ਨਾ, ਕਮੇਟੀਆਂ ਨੂੰ ਵੀ ਲੱਗਦਾ ਵੀ ਜਿਹੜੀ ਸੰਗਤ ਆਈ ਹੈ ਅਸੀਂ ਤਾਂ ਦੂਜਿਆਂ ਨਾਲੋਂ ਵੀ ਦੀਵੇ ਜ਼ਿਆਦਾ ਬਾਲਣੇ ਨੇ। ਪਰ ਚੈਲੰਜ ਤੁਸੀਂ ਦੇਖੋ ਵੀ ਅੱਜ 41 ਪਹਿਲਾਂ 77 78 ਸਾਲ ਵੀ ਛੱਡੋ, 47 ਤੋਂ ਬਾਅਦ ਅਸੀਂ ਕਿਸ ਚੋਂ ਗੁਜ਼ਰੇ, 37 ਸਾਲ ਬਾਅਦ ਘੱਲੂਘਾਰਾ ਹੁੰਦਾ, 30 ਸਾਲ ਤੋਂ 30 years ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਹੁਣ ਭਾਈ ਜਗਤਾਰ ਸਿੰਘ ਤਾਰਾ, ਹੋਰ ਕਿੰਨੇ ਦਰਜਨਾਂ ਜਿਹੜੇ ਨੇ, ਔਰ ਨਵੇਂ ਫੜ ਕੇ ਵੀ ਅੰਦਰ ਦੇਈ ਜਾਂਦੇ ਨੇ। ਹੁਣ ਜੇ ਰਾਮਚੰਦਰ ਆ ਗਏ ਉੱਥੋਂ, 14 ਸਾਲ ਘਰ ਵਾਲੀ ਵੀ ਨਾਲ ਸੀਗੀ, ਭਰਾ ਵੀ ਨਾਲ ਸੀ, ਕਿਤੇ ਹਿਰਨ ਮਾਰ ਕੇ ਖਾ ਲਿਆ, ਕਿਤੇ ਦੂਜੇ ਖਾ ਲਿਆ, ਆਜ਼ਾਦ ਜੰਗਲਾਂ ਦੇ ਵਿੱਚ। ਇਹਨਾਂ ਦੀ ਕਹਾਣੀ ਵੀ ਮੰਨੋ, ਜਿੰਨੀ ਰਾਮਚੰਦਰ ਦਾ ਬਨਵਾਸ ਸੀ ਉਸ ਤੋਂ ਦੁੱਗਣਾ ਤਾਂ ਜੇਲ੍ਹਾਂ ਦੀਆਂ ਸੋਲਿਟਰੀ ਕਨਫਾਈਨਮੈਂਟਸ ਤੁਹਾਡੇ ਭਰਾ ਬੈਠੇ ਹੋਏ ਨੇ। ਉਹ ਨਜ਼ਰ ਨਹੀਂ ਆਉਂਦੇ ਸਾਨੂੰ ਕਿ ਭਾਈ ਉਹਨਾਂ ਦੀ ਜਿਹੜੀ ਹੈ ਬੰਦ ਖਲਾਸੀ, ਰਿਹਾਈ ਜਾਂ ਦੂਜੇ ਦੇ ਲਈ। ਕਦੇ ਸਿੱਖਾਂ ਨੇ ਕਿਹਾ ਵੀ ਚਲੋ 5 ਲੱਖ ਸਿੱਖ ਜਾ ਕੇ ਘੇਰੀਏ ਤਿਹਾੜ ਨੂੰ, ਉਹਨੂੰ ਹਵਾਰੇ ਨੂੰ ਛਡਾਈਏ,
ਇਧਰੋਂ ਰਾਜੋਆਣੇ ਨੂੰ ਛਡਾਈ ਹੈ, ਦੂਜਿਆਂ ਨੂੰ ਕਰੀ ਹੈ। ਸੋ ਕਹਿਣ ਦਾ ਮਤਲਬ ਇਹ ਹੈ ਵੀ ਜਿੱਥੇ ਸਾਡਾ ਜਿਹੜਾ ਫੋਕਸ ਸੀ, ਫੋਕਸ ਤਾਂ ਜੇ ਸੈਲੀਬ੍ਰੇਸ਼ਨ ਵੀ ਹੋਈ ਜਾਂ ਗੁਰੂ ਹਰਗੋਬਿੰਦ ਸਾਹਿਬ ਦੀ ਉਸ ਵੱਡ ਯੋਧਾ ਬਹੁ ਪਰਉਪਕਾਰੀ ਉਸ ਨੂੰ ਉਹ ਰਿਲੀਜ਼ ਓਵਰਨਾਈਟ ਨਹੀਂ ਹੋ ਗਿਆ ਕੰਮ। ਉਹਦੇ 'ਚ ਕਿੰਨਾ ਵੱਡਾ ਰੋਲ ਹੈ। ਜਦੋਂ ਬਹੁਤ ਵਾਰੀ ਪੀਸਫੁਲ ਕੈਂਪੇਨ ਦੀ ਗੱਲ ਹੁੰਦੀ ਹੈ ਤੇ ਮੈਂ ਹਮੇਸ਼ਾ ਇਹ ਕਹਿੰਦਾ ਕਿ ਬਾਬਾ ਬੁੱਢਾ ਜੀ ਉਹ ਸਾਡੀ ਸ਼ਖਸੀਅਤ ਨੇ ਇਤਿਹਾਸ ਦੀ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਪੀਸਫੁਲ ਤਰੀਕੇ ਦੇ ਨਾਲ ਕਿਵੇਂ ਪੋਲੀਟੀਕਲ ਪ੍ਰੈਸ਼ਰ ਬਿਲਡ ਕੀਤਾ ਜਾਂਦਾ ਹੈ ਉਸ ਅੰਦੋਲਨ ਦੇ ਵੀ। ਮੀਰੀ ਪੀਰੀ ਦੀਆਂ ਤਲਵਾਰਾਂ, 6ਵੇਂ ਪਾਤਸ਼ਾਹ ਦੇ ਜੰਗ ਔਰ 10ਵੇਂ ਪਾਤਸ਼ਾਹ ਦਾ ਫਲਸਫਾ ਉਹ ਇੱਕ ਯੂਨੀਕ ਹੈ। ਲੇਕਿਨ ਬਾਬਾ ਬੁੱਢਾ ਜੀ ਨੇ ਉਹਨਾਂ ਹਾਲਾਤਾਂ 'ਚ ਜਦੋਂ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ 'ਚ ਨੇ, ਉਹਨਾਂ ਨੇ 2 ਜਿਹੜੇ ਚੌਂਕੀਆਂ, ਅੱਜ ਵੀ ਜਦੋਂ ਸ਼ਬਦ ਚੌਂਕੀ ਦਾ ਜ਼ਿਕਰ ਹੁੰਦਾ ਉਹ ਤਾਂ ਕੀਰਤਨ ਦੀ ਚੌਂਕੀ ਹੈ, ਲੇਕਿਨ ਕਦੇ ਤੁਸੀਂ ਹਰਿਮੰਦਰ ਸਾਹਿਬ ਜਾਓ ਸ਼ਾਮ ਨੂੰ ਜਦੋਂ ਸੂਰਜ ਡੁੱਬਿਆ ਹੁੰਦਾ ਔਰ ਤੁਹਾਨੂੰ ਹੁਣ ਤਾਂ ਉਹ 5-7 ਬਾਬੇ ਹੀ ਹੋਣਗੇ, ਹੱਥ 'ਚ ਇੱਕ ਨੇ ਲੈਂਪ ਫੜੀ ਹੁੰਦੀ ਹੈ, ਇੱਕ ਨੇ ਉਸ ਅਕਾਲ ਤਖਤ ਤੋਂ ਸ੍ਰੀ ਸਾਹਿਬ ਦੇ ਸ਼ਬਦ ਪੜ੍ਹਦੇ, ਉਹ ਵੱਡੀ ਪਰਿਕਰਮਾ ਕਰਦੇ ਨੇ। ਫਿਰ ਆ ਕੇ ਜਿਉਂ ਹੀ ਹਰਿਮੰਦਰ ਸਾਹਿਬ ਦੇ ਅੰਦਰ ਉਹ ਬਾਬੇ ਆ ਕੇ ਉਹਨਾਂ ਦਾ ਕੀਰਤਨ ਬੰਦ ਹੋ ਜਾਂਦਾ ਔਰ ਉਹ ਅੰਦਰ ਨਹੀਂ ਆਉਂਦੇ, ਉਵੇਂ ਹੀ ਚੱਕਰ ਲਾ ਕੇ ਜਿਹੜਾ ਹੁਣ ਇਹ ਇਸੇ ਹੀ ਜਦੋਂ ਗੁਰੂ ਸਾਹਿਬ ਗਵਾਲੀਅਰ ਦੇ ਕਿਲ੍ਹੇ 'ਚ ਨੇ ਇਹ ਟ੍ਰੈਡੀਸ਼ਨ ਸ਼ੁਰੂ ਕੀਤੀ ਗਈ। ਹੁਣ ਸਿੱਖ ਕਿਵੇਂ, ਇੱਕ ਤਾਂ ਇਹ ਸੀ ਉਹ ਜਾਗਰੂਕ, ਉਹ ਵਿਰਾਗ ਦੇ ਸ਼ਬਦ ਹੁੰਦੇ ਨੇ ਉਹਦੇ 'ਚ ਕਿ ਵੀ ਸਤਿਗੁਰੂ ਦੀਦਾਰ ਦਿਓ ਔਰ ਤੁਹਾਡੇ ਬਿਨਾਂ ਅਸੀਂ ਤਰਸ ਰਹੇ ਹਾਂ। ਲੇਕਿਨ ਇਹ ਇੱਕ ਅਵੇਅਰਨੈਸ ਕੈਂਪੇਨ ਸੀ ਕਿ ਭਾਈ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਨੇ ਉਹਨਾਂ ਦੇ ਨਾਲ ਜਿਹੜਾ ਦੁਸ਼ਮਣ ਨੇ ਕੀ ਸਲੂਕ ਕੀਤਾ। ਇੱਕ ਵੱਡੇ ਜਿਹੜਾ ਜੇ ਰੋਸ ਮਾਰਚ ਦੀ ਗੱਲ ਕਰੀਏ ਤੇ ਉਹ ਸੀ ਕਿ ਅਕਾਲ ਤਖਤ ਤੋਂ ਅਰਦਾਸ ਕਰਕੇ ਬਾਣੀ ਪੜ੍ਹਦੇ ਆ ਸਿੱਖ ਸੰਗਤ ਜਿਹੜੀ ਹੈ ਜਿੰਨੇ ਵੀ ਹੋਏ ਉਹ ਗਵਾਲੀਅਰ ਤੱਕ ਜਾਂਦੇ ਸੀ। ਹੁਣ ਗਵਾਲੀਅਰ ਮੱਧ ਪ੍ਰਦੇਸ਼ ਆ, ਉਹਨੂੰ ਕਿੰਨੇ ਮਹੀਨੇ ਲੱਗਦੇ ਹੋਣਗੇ ਉੱਥੇ ਜਾ ਕੇ। ਹੁਣ ਉਹ ਤਾਂ ਕਿਲ੍ਹੇ 'ਚ ਨੇ ਕੈਦ, ਉੱਥੇ ਮੱਥਾ ਟੇਕ ਕੇ ਕਿਲ੍ਹੇ ਦੀ ਕੰਧ ਵੱਲ ਉੱਥੋਂ ਅਰਦਾਸ ਕਰਕੇ ਫਿਰ ਸ਼ਬਦ ਪੜ੍ਹਦੇ ਆ ਜਿਹੜਾ ਹੈ ਉਹ ਸਾਰੋ ਥਾਂ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਤਾਂ ਸਾਰੇ ਪਾਸੇ ਉਹ ਵਾਪਸ ਆਉਂਦੇ ਸੀ। ਇਹ ਸੀ ਜਿਹਨੂੰ ਅਵੇਅਰਨੈਸ ਭਾਈ ਕੱਟੋ। ਹੁਣ ਠੀਕ ਹੈ ਹੋਇਆ, ਕੱਲ ਮੈਸੇਜ ਦਿੱਤਾ ਜਥੇਦਾਰ ਗੜਗੱਜ ਨੇ, ਖਬਰ ਹੈ ਜੀ ਨਹੀਂ ਉਹ ਬੁੱਢਾ ਦਲ ਵੀ ਮੰਨ ਗਿਆ ਐਤਕੀ, ਗੜਗੱਜ ਨੂੰ ਇੰਟਰਪਟ ਨਹੀਂ ਕੀਤਾ ਉਹਨੇ। ਚਲੋ ਗੜਗੱਜ ਜਥੇਦਾਰ ਨੇ ਗੱਲਾਂ ਤਾਂ ਉਹੀ ਨੇ, ਬੰਦੀ ਸਿੰਘਾਂ ਦੀ ਗੱਲ ਵੀ ਕੀਤੀ ਦੂਜੇ ਵੀ, ਪਰ ਉਹ ਗੱਲਾਂ ਤੱਕ ਹੀ ਰਹਿ ਗਿਆ ਕੰਮ। ਕੋਈ ਪ੍ਰੋਗਰਾਮ ਕਿਸੇ ਲੈਵਲ ਦੇ ਉੱਤੇ ਕਿ ਭਾਈ ਤੁਸੀਂ ਉਹ ਤੁਹਾਡਾ ਇਲੈਕਟਡ MP ਜਿਹੜਾ ਹੈ 2 ਲੱਖ ਵੋਟਾਂ ਦੇ ਫਰਕ ਨਾਲ ਜਿੱਤਿਆ, ਉਹ 2900 ਕਿਲੋਮੀਟਰ ਦੂਰ ਉਹਨੂੰ ਜਾ ਕੇ ਬਿਠਾਇਆ ਹੋਇਆ ਬਿਨਾਂ ਜੋ ਮਰਜ਼ੀ ਲਾਈ ਜਾਓ, ਨਵੇਂ ਜਿਨ੍ਹਾਂ ਨੂੰ ਮਰਜ਼ੀ ਚੁੱਕੀ ਜਾਓ। ਸੋ ਇਹ ਇੱਕ ਇੰਪੋਰਟੈਂਟ ਪਾਰਟ ਹੈ ਕਿ ਜਦੋਂ ਤੱਕ ਅਸੀਂ ਔਰ ਇਹੀ ਜਦੋਂ ਅਸੀਂ ਕਹਿੰਦੇ ਹਾਂ ਵੀ ਕੋਈ ਚੀਜ਼ ਰਿਚੁਅਲ 'ਚ ਗਵਾਚ ਗਈ। ਹੁਣ ਮੂਲ ਨਾਨਕਸ਼ਾਹੀ ਕੈਲੰਡਰ ਨੇ ਡੇਟਾਂ ਫਿਕਸ ਕਰਤੀਆਂ ਸੀ, ਬੰਦੀ ਛੋੜ ਇੱਕ ਅੱਡ ਡੇਟ ਹੈ। ਹੁਣ ਹੋਲੀ ਤੇ ਹੋਲਾ ਦੇਖ ਲਓ, ਹੁਣ ਨਾਨਕਸ਼ਾਹੀ ਕੈਲੰਡਰ 'ਚ ਵੱਖ ਸੀ ਉਹ ਕਿ ਹੋਲਾ ਮਹੱਲੇ ਦੀ ਸੈਲੀਬ੍ਰੇਸ਼ਨ ਖਾਲਸਾ ਸਾਜਨਾ ਤੋਂ ਅਗਲੇ ਸਾਲ 10ਵੇਂ ਪਾਤਸ਼ਾਹ ਨੇ ਕੀਤੀ। ਇਹਦਾ ਹੋਲੀ ਨਾਲ ਕੋਈ ਤਾਲੁਕ ਨਹੀਂ। ਔਰ ਪੁਰਾਤਨ ਲਿਖਤਾਂ 'ਚ ਅਸੀਂ ਦੇਖਦੇ ਹਾਂ ਹਿੰਦਨ ਕੀ ਹੋਲੀ ਔਰ ਸਿੰਘਨ ਕੋ ਹੋਲਾ ਹੈ, ਕਿ ਸਿੰਘਾਂ ਦਾ ਹੋਲਾ ਹੈ, ਉਹਦਾ ਕੋਈ ਤਾਲੁਕ ਨਹੀਂ ਸੀ ਹੋਲੀ ਨਾਲ। ਉਹ ਤਾਂ ਸਰ ਪਾਲ ਸਿੰਘ ਪੁਰੇਵਾਲ ਮੈਨੂੰ ਕਹਿੰਦੇ ਕਿ ਭਾਈ ਜਦੋਂ ਇਹ ਉਹਦੀ ਡੇਟ ਕਹਿੰਦਾ ਜੀ ਨਹੀਂ ਇਹ ਹੋਲਾ ਹੋਲੀ ਨਾਲ ਵਿਆਹਿਆ ਹੋਇਆ, ਅਗਲੇ ਦਿਨ ਹੁੰਦਾ ਹੋਲੀ ਤੋਂ। ਉਹ ਕਹਿੰਦੇ ਬਥੇਰੀ ਨਿਭ ਗਈ, ਹੁਣ ਜਾਣ ਛਡਾਓ ਇਹਦੇ ਤੋਂ, ਹੋਲੀ ਮਾਈ ਤੋਂ। ਆਪਣਾ ਦਿਨ ਜਿਹੜਾ ਹੋਲੇ ਮਹੱਲੇ ਦਾ ਸਾਡਾ ਜਿਹੜਾ ਬਣਦਾ ਮੂਲ ਨਾਨਕਸ਼ਾਹੀ ਕੈਲੰਡਰ ਪਹਿਲੀ ਚੇਤ ਹੀ ਸੀ, ਸਾਡੇ ਨਵੇਂ ਸਾਲ ਦੀ ਬਿਗਨਿੰਗ ਵੀ ਸੀ। ਮੰਨ ਲਿਆ ਗਿਆ ਉਦੋਂ ਕਿ ਭਾਈ ਆ ਜਿਹੜੀ ਬੰਦੀ ਛੋੜ ਵੀ ਔਰ ਹੋਲਾ ਵੀ ਔਰ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਵੀ, ਇਹ ਜਿਹੜਾ 2010 ਪਤਾ ਨਹੀਂ 10 ਤੱਕ ਕਿ ਕਿੰਨੇ ਤੱਕ ਜਿਹੜਾ ਉਸ ਨੂੰ ਉਵੇਂ ਹੀ ਫਿਰ ਮਨਾਇਆ ਜਾਏਗਾ। ਇਹ ਸੀ ਵੀ ਇਹ 3 ਡੇਟਾਂ ਅਜੇ ਇਹਨੂੰ ਨਾ ਛੇੜਿਆ ਜਾਏ, ਬਾਕੀ ਸਾਰਾ ਜਿਹੜਾ ਉਹ ਕੈਲੰਡਰ ਇੰਪਲੀਮੈਂਟ ਹੋ ਗਿਆ। 2003 'ਚ ਇੰਪਲੀਮੈਂਟ ਹੋਇਆ, 2010 ਤੱਕ ਚੱਲਿਆ। ਔਰ ਜਦੋਂ ਹੀ ਇਹ ਕੈਲੰਡਰ ਇੰਪਲੀਮੈਂਟ ਹੋਇਆ ਉਸ ਤੋਂ ਅਗਲੇ ਹਫਤੇ RSS ਦਾ ਮੁਖੀ ਅੰਮ੍ਰਿਤਸਰ ਆ ਕੇ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ कि अगर जथेदारों ने इसे मान भी लिया है तो सिख संगत इसको नहीं मानेगी। सानू लगता सी भी ये केसगढ़ साहब, अकाल तख्त साहब और दमदमा साहब तो इक्को वेले जारी होया, नगारे वजे, दुनिया भर सिखां ने वैलकम किया और दुनिया BBC की खबर सी कि हुण हर धर्म का अपना कैलेंडर है, सिखां का भी अपना कैलेंडर है। तो किहड़े जथेदार
ਉਦੋਂ ਹੀ ਪਤਾ ਲੱਗਾ ਜਦੋਂ ਅਖੌਤੀ ਸੰਤ ਸਮਾਜ ਉਹਨਾਂ ਨੇ ਕੱਢਿਆ। ਉਹੀ ਸਮਾਜ ਜਿਹੜਾ ਕੁੰਭ ਜਾ ਕੇ ਨਹਾਉਣ ਵਾਲਾ ਹੈ ਤੇ ਮਹਾਰਾਸ਼ਟਰ 'ਚ ਜਾ ਕੇ ਜਿਹੜਾ ਉਹ ਬੀਜੇਪੀ ਨੂੰ ਵੋਟਾਂ ਪਾਉਣ ਦੀ ਅਪੀਲ ਕਰਨ ਵਾਲਾ ਹੈ, ਉਹਦਾ ਉਹਨਾਂ ਨੇ ਹਿੰਦੂਕਰਨ ਸ਼ੁਰੂ ਕੀਤਾ। ਅੱਜ ਸਿਰਫ ਕੈਲੰਡਰ ਦਾ ਨਾਂ ਨਾਨਕਸ਼ਾਹੀ ਹੈ, ਉਹ ਸਾਰਾ ਹਿੰਦੂ ਕੈਲੰਡਰ ਹੀ ਹੈ। ਉਹਦੇ 'ਚ ਹੋਲੀ ਹੋਲੇ ਨਾਲ ਵਿਆਹੀ ਹੋਈ ਹੈ। ਦੀਵਾਲੀ ਜਿਹੜੀ ਬੰਦੀ ਛੋੜ ਜਿਹੜਾ ਹੈ ਉਹ ਦੀਵਾਲੀ ਦੇ ਦੀਵਿਆਂ 'ਚ ਲੁਕਿਆ ਹੋਇਆ। ਤੇ ਤੁਸੀਂ ਵਧਾਈਆਂ ਦੇ ਹੀ ਜਾਓ ਇੱਕ ਦੂਜੇ ਨੂੰ, ਔਰ ਤੁਹਾਨੂੰ ਨਾ ਅਸੀਂ ਉਸ ਤੋਂ ਛੁਟਕਾਰਾ ਪਾ ਸਕੇ। ਹੁਣ ਇਸ ਵਾਰ ਘੱਟੋ ਘੱਟ ਇਹ ਜ਼ਰੂਰ ਹੋਇਆ ਕਿ ਦੂਸਰਿਆਂ ਨੇ ਕੱਲ ਦੀਵਾਲੀ ਮਨਾ ਲਈ, ਇਹ ਪਤਾ ਨਹੀਂ ਇੱਕ ਡੇਟ ਦਾ ਕਿਵੇਂ ਫਰਕ ਪੈ ਗਿਆ। ਨਹੀਂ ਤਾਂ ਸਾਡੀ ਵੀ ਦੀਵਾਲੀ ਰਾਮਚੰਦਰ ਦੇ ਦੀਵਿਆਂ ਦੇ ਨਾਲ ਹੀ ਹੁੰਦੀ ਹੈ। ਤੇ ਉਹ ਸਟੈਂਡ ਲੈ ਲਿਆ ਉੱਥੇ ਕਿਸੇ ਨੇ ਕਿ ਨਹੀਂ ਅਸੀਂ ਜਿਹੜੀ ਆ ਉਹ 21 ਅਕਤੂਬਰ ਨੂੰ ਹੀ ਮਨਾਵਾਂਗੇ। ਤੇ ਇਹਦੇ ਥੱਲੇ ਚਲੋ ਇਹ ਹੋ ਗਿਆ ਵੀ ਘੱਟੋ ਘੱਟ ਇੱਕ ਦਿਨ ਵੱਖਰਾ, ਪਰ ਇਹਦੇ ਨਾਲ ਕੋਈ ਇਹਦਾ ਇੱਕੋ ਇੱਕ ਜਿਹੜਾ ਇੱਕ ਤਾਂ ਮੁਕੰਮਲ ਆਜ਼ਾਦੀ ਖਾਲਿਸਤਾਨ ਦੀ ਗੱਲ, ਦੂਸਰਾ ਅਸੀਂ ਦੇਖਦੇ ਹਾਂ ਕਿ ਭਾਈ ਇਸ ਨਾਲ ਜੁੜਿਆ ਹੋਇਆ ਜਿਹੜਾ ਸਾਡਾ ਇਤਿਹਾਸ ਹੈ, ਘੱਟੋ ਘੱਟ ਨਾਨਕਸ਼ਾਹੀ ਕੈਲੰਡਰ ਦੀ ਇੰਪਲੀਮੈਂਟੇਸ਼ਨ ਹੀ ਤੁਹਾਨੂੰ, ਜੇ ਦੁਸ਼ਮਣ ਨੂੰ ਇੰਨੀ ਤਕਲੀਫ ਹੋਈ ਸੀ ਨਾਗਪੁਰ ਵਾਲਿਆਂ ਨੂੰ, ਉਹਨਾਂ ਨੂੰ ਨਜ਼ਰ ਆ ਗਿਆ ਸੀ ਵੀ ਕੀ ਹੈ, ਤੇ ਅਸੀਂ ਇਹਦੀ ਅਹਿਮੀਅਤ ਸਮਝ ਸਕਦੇ ਹਾਂ। ਔਰ ਇਸ ਤੋਂ ਪਹਿਲਾਂ ਕਿ ਮੈਂ ਇਸ ਨੂੰ ਕਨਕਲੂਡ ਕਰਾਂ, ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਦਲ ਖਾਲਸਾ ਦੇ ਐਕਟਿੰਗ ਪ੍ਰੈਜ਼ੀਡੈਂਟ ਸਰ ਪਰਮਜੀਤ ਸਿੰਘ ਮੰਡ, ਉਹਨਾਂ ਦੇ ਪਿਤਾ ਜੀ ਸਰਦਾਰ ਗੁਰਦੇਵ ਸਿੰਘ ਮੰਡ, ਉਹ ਅਚਾਨਕ ਵਿਛੋੜਾ ਦੇ ਗਏ ਨੇ, ਚੜ੍ਹਾਈ ਕਰ ਗਏ। ਹੁਣੇ ਹੀ ਸਟੂਡੀਓ 'ਚ ਆਉਂਦੇ ਆ ਇਹ ਖਬਰ ਹੈ, ਦਰਸ਼ਕ ਉਹਨਾਂ ਦੀ ਪਿਕਚਰ ਵੀ ਦੇਖ ਸਕਦੇ ਨੇ ਸਕਰੀਨ ਦੇ ਉੱਤੇ। ਅਸੀਂ ਅਫਸੋਸ ਦਾ ਵੀ ਇਜ਼ਹਾਰ ਕਰਦੇ ਹਾਂ। ਪਰਮਜੀਤ ਸਿੰਘ ਮੰਡ ਬੜੇ ਨਿਤੜਕ, ਬੇਬਾਕ ਔਰ ਪੂਰੀ ਨੌਜਵਾਨੀ ਨੂੰ ਜਿਹੜਾ ਮੋਟੀਵੇਟ ਕਰਨ ਵਾਲੇ ਜਿਹੜੇ ਆਗੂ ਨੇ। ਔਰ ਜ਼ਾਹਰ ਹੈ ਕਿ ਵੀ ਜਦੋਂ ਇਸ ਕਿਸਮ ਦਾ ਨੌਜਵਾਨ ਜਿਹੜਾ ਆਪਣੀ ਜ਼ਿੰਦਗੀ ਔਰ ਇਸ ਪੰਥਕ ਪਿੜ ਦੇ ਵਿੱਚ ਆਉਂਦਾ ਹੈ, ਪ੍ਰੇਰਨਾ ਪਿੱਛੇ ਬਖਸ਼ਿਸ਼ ਗੁਰੂ ਦੀ ਹੁੰਦੀ ਹੈ, ਮਾਂ-ਬਾਪ ਹੁੰਦੇ ਨੇ। ਮਾਂ-ਬਾਪ ਪਹਿਲੀ ਇੰਸਟੀਟਿਊਸ਼ਨ ਹੈ ਜਿਹੜੀ ਉਸ ਕਿਸਮ ਦੇ ਬੱਚੀ ਨੂੰ ਇਸ ਪਾਸੇ ਲਈ ਤਿਆਰ ਕਰਦੇ ਨੇ। ਸੋ ਅਸੀਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਔਰ ਇਵੇਂ ਹੀ ਜਿਹੜਾ ਹੈ ਉਹ ਭਾਈ ਪਰਮਜੀਤ ਸਿੰਘ ਮੰਡ ਜਿਹੜੇ ਨੇ ਪੰਥ ਦੀ ਸੇਵਾ ਦੇ ਵਿੱਚ ਤਤਪਰ ਰਹਿਣ। ਅਸੀਂ ਇਹ ਵੀ ਦੱਸ ਦਈਏ ਕਿ ਅਸੀਂ ਵੀਕਐਂਡ ਸਾਡਾ ਕੈਲੀਫੋਰਨੀਆ ਸੀ, ਇਹੀ ਕਾਰਨ ਹੈ ਕਿ ਕੱਲ ਮੈਂ ਵਾਪਸ ਫਲਾਈ ਕੀਤਾ। ਕੱਲ ਦਾ ਪ੍ਰੋਗਰਾਮ ਅਸੀਂ ਨਹੀਂ ਕਰ ਸਕੇ। ਦੋ ਸਾਡੇ ਬਹੁਤ ਪਿਆਰੇ ਪਰਿਵਾਰਾਂ ਦੇ ਬੱਚਿਆਂ ਦਾ ਕੁੜਮਾਈ ਦਾ ਜਿਹੜਾ ਉਹ ਸਮਾਗਮ ਸੀ। ਹਾਲਾਂ ਇਹਦੇ ਲਈ ਸ਼ਬਦ ਠਾਕਾ, ਰੋਕਾ, ਸ਼ਗਨ, ਪਰ ਗੁਰਮਤ ਆਧਾਰਿਤ ਜਿਹੜਾ ਸ਼ਬਦ ਆ ਉਹ ਕੁੜਮਾਈ ਹੈ। ਉਹਦੇ ਚੋਂ ਕੁੜਮ, ਕੁੜਮਾਈ, ਕੁੜਮਾਚਾਰੀ, ਕੋੜਮਾ, ਇਹ ਸਾਰੇ ਲਫ਼ਜ਼ ਇਹਦੇ ਨਾਲ ਹੀ ਜੁੜੇ ਹੋਏ ਨੇ। ਸੈਚਰਡੇ ਗੁਰਦੁਆਰਾ ਸਾਹਿਬ ਸਿੰਘ ਸਭਾ ਮਿਲਪੀਟਸ ਦੇ ਵਿੱਚ ਸਾਡੇ ਵੀਰ ਗੁਲਵਿੰਦਰ ਸਿੰਘ ਭਿੰਦਾ, ਉਹਨਾਂ ਦੀ ਬੱਚੀ ਕਿਰਨਦੀਪ ਕੌਰ, ਉਹਨਾਂ ਦਾ ਜਿਹੜਾ ਹੈ ਉਹ ਸੁਖਮਨ ਸਿੰਘ, ਉਹਨਾਂ ਦੇ ਨਾਲ ਜਿਹੜਾ ਹੈ ਉਹ ਅਰਦਾਸ ਹੋਈ। ਬਹੁਤ ਵੱਡਾ ਇਕੱਠ ਸੀ, ਆਲਮੋਸਟ 400-500 ਦੇ ਕਰੀਬ ਦੀ ਗੈਦਰਿੰਗ ਸੀ। ਸਾਨੂੰ ਵੀ ਉਹਨਾਂ ਨੇ ਕੁਝ ਲਫ਼ਜ਼ ਕਹਿਣ ਲਈ ਕਿਹਾ, ਔਰ ਅਸੀਂ ਆਪਣੀ ਗੱਲ ਤਾਂ ਕਹਿਣੀ ਹੁੰਦੀ ਹੈ ਪੰਥ ਦੀ, ਲੇਕਿਨ ਇਹ ਇੱਕ ਬਹੁਤ ਚੰਗਾ ਰੁਝਾਨ ਹੈ ਜਿੱਥੇ ਕਿ ਜਦੋਂ ਅਸੀਂ ਗੁਰਸਿੱਖ ਬੱਚੇ ਬੱਚੀਆਂ ਦਾ ਆਪਸੀ ਔਰ ਦਰਸ਼ਕ ਉਹਨਾਂ ਦੇ ਜਿਹੜਾ ਉਹ ਦੇਖ ਸਕਦੇ ਨੇ ਕਿ ਇਹੀ ਚਾਹਨਾ ਸੀ। ਜਦੋਂ ਅਸੀਂ ਲਾਸਟ ਟਾਈਮ ਗੁਰਵਿੰਦਰ ਸਿੰਘ ਭਿੰਦਾ ਦੇ ਘਰ ਰੁਕੇ ਵੀ ਤੇ ਉਹਨਾਂ ਦੇ ਘਰੋਂ ਵੀ ਭੈਣ ਜੀ, ਔਰ ਉਹ ਵੀ ਕਹਿਣ ਲੱਗੇ ਵੀ ਕਿਰਨ ਦੀ ਬੱਚੀ ਬਹੁਤ ਹਾਈਲੀ ਐਜੂਕੇਟਡ, ਔਰ ਬਹੁਤ ਕਹਿੰਦੇ ਵੀ ਸਾਡੀ ਬੱਚੀ ਦਾ ਵੀ ਇਹ ਵੀ ਸਿੱਖੀ ਸਰੂਪ ਹੋਏ ਔਰ ਕੋਈ ਯੋਗ ਔਰ ਬੜਾ ਚੰਗਾ ਪਰਿਵਾਰ ਜਿਹੜਾ ਜਿਸ ਪਰਿਵਾਰ ਨਾਲ ਇਹਨਾਂ ਦਾ ਸੰਬੰਧ ਜੁੜਿਆ, ਬਾਸੀ ਪਰਿਵਾਰ, ਇਹ ਅੱਗੋਂ ਸਾਡੇ ਵੀਰ ਸਰ ਜਸਵੰਤ ਸਿੰਘ ਹੋਠੀ ਉਹਨਾਂ ਦੀ ਹੀ ਐਕਸਟੈਂਡਡ ਫੈਮਿਲੀ ਹੈ। ਸੋ ਇਹ ਇੱਕ ਬਹੁਤ ਚੰਗੀ ਗੈਦਰਿੰਗ ਔਰ ਇੱਕ ਆਪਣੇ ਢੰਗ ਦੇ ਨਾਲ ਇੱਕ ਗੁਰਮਤ ਦੇ ਰੰਗ ਵਾਲਾ ਸਮਾਗਮ ਸੀ। ਦੂਸਰਾ ਉਸੇ ਸ਼ਾਮ ਸੈਚਰਡੇ ਸਾਡੇ ਵਿਛੜ ਚੁੱਕੇ ਵੀਰ ਡਾਕਟਰ ਰਣਜੀਤ ਸਿੰਘ ਜਿਹੜੇ TV 84 ਦੇ ਬਿਗਨਰ ਹੀ ਨਹੀਂ, ਸਭ ਕੁਛ ਹੀ ਉਹਨਾਂ ਨੇ ਜਿਹੜਾ ਇਸ ਸਾਰੇ ਨੂੰ ਕੀਤਾ। ਉਹਨਾਂ ਦੇ ਵੱਡੇ ਸਪੁੱਤਰ ਮਨਵੀਰ ਸਿੰਘ ਜਿਹੜੇ ਇਸ ਵੇਲੇ ਜਿੱਥੇ ਉਹਨਾਂ ਨੇ ਆਪਣਾ ਅੱਛਾ ਜੌਬ ਸੀ ਪਰ ਛੱਡ ਕੇ ਨਾਲ ਮੇਅਰ ਰੇਸ ਦੇ ਵਿੱਚ ਮਮਦਾਨੀ ਦੇ ਨਾਲ ਜਿਹੜਾ ਉਹ ਪੂਰਾ ਉਸ ਦਾ ਕੈਂਪੇਨਰ ਨੇ। ਔਰ ਮਨਵੀਰ ਸਿੰਘ ਦਾ ਰਿਸ਼ਤਾ ਵੀ ਹੋਇਆ ਹੈ ਬੱਚੀ ਅਵਦੀਪ ਕੌਰ, ਇਹ ਵੀ ਹਾਈਲੀ ਐਜੂਕੇਟਡ ਹੈ, ਆਪਣੀ ਇੱਕ NGO ਰਨ ਕਰਦੀ ਹੈ ਨਿਊਯਾਰਕ ਹੀ ਉਸ ਦਾ ਜੌਬ ਹੈ। ਔਰ ਇਹ ਉਹਨਾਂ ਨੇ
ਘਰ ਦੇ ਵਿੱਚ ਹੀ ਕੀਤਾ ਅਵਦੀਪ ਹੋਰਾਂ ਦੇ, ਔਰ ਉਹਦੇ 'ਚ ਵੀ ਕਿਉਂਕਿ ਘਰਾਂ ਦੇ ਵਿੱਚ ਮਹਿਦੂਦ ਥਾਂ ਹੁੰਦੀ ਹੈ, ਲੇਕਿਨ ਇਹਦੇ ਬਾਵਜੂਦ ਦਰਸ਼ਕ ਦੇਖ ਸਕਦੇ ਨੇ ਕਿ ਜਿਹੜੇ ਕਲੋਜ਼ ਡਾਕਟਰ ਸਾਹਿਬ ਦੇ ਨਾਲ ਕੰਮ ਕਰਨ ਵਾਲੇ, ਜਿਨ੍ਹਾਂ 'ਚ ਡਾਕਟਰ ਪ੍ਰਿਤਪਾਲ ਸਿੰਘ US ਕਾਂਗਰੈਸ਼ਨਲ ਸਿੱਖ ਕਾਕਸ ਨਾਲ ਜੁੜੇ ਹੋਏ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਸਰ ਜਸਵੰਤ ਸਿੰਘ ਹੋਠੀ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ, ਔਰ ਫਿਰ ਗੁਰਬਚਨ ਸਿੰਘ ਰਾਣਾ, ਉਹਨਾਂ ਦੀ ਸਿੰਘਣੀ ਸਾਹਿਬਾਂ, ਹਨੀ ਸਿੰਘ, ਔਰ ਦੂਸਰੇ ਸਾਰੇ ਜਿਹੜੇ ਨੇ, ਬਹੁਤ ਸਾਰੇ ਜਿਹੜੇ ਡਾਕਟਰ ਸਾਹਿਬ ਨੂੰ ਪਿਆਰ ਕਰਨ ਵਾਲੇ ਨੇ, ਉਹ ਵੀ ਉਸ ਸਮਾਗਮ ਦਾ ਹਿੱਸਾ ਬਣੇ। ਔਰ ਦੋਨੋਂ ਹੀ ਜਿਹੜੇ ਨੇ, ਕਿਉਂਕਿ ਜਦੋਂ ਸਿੱਖੀ ਸਰੂਪ ਹੁੰਦਾ ਹੈ ਔਰ ਇੱਕ ਚੰਗੇ ਮਾਹੌਲ ਦੇ ਵਿੱਚ ਇੱਕ ਪੰਥਕ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਇਹ ਅੱਗੋਂ ਵੀ ਜਿਹੜੇ ਨੇ ਟਾਰਚ ਬੀਅਰਰ ਨੇ। ਬਾਕੀ ਗੁਰੂ ਦੀ ਰਹਿਮਤ ਹੁੰਦੀ ਹੈ, ਉਹਦੇ ਨਾਲ ਹੀ ਸੰਭਵ ਹੁੰਦਾ। ਅਸੀਂ ਦੋਨਾਂ ਪਰਿਵਾਰਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਵੀ ਦਿੰਦੇ ਹਾਂ ਔਰ ਇਹ ਆਸ ਵੀ ਕਰਦੇ ਹਾਂ ਕਿ ਜਿਸ ਰਸਤੇ ਦੇ ਉੱਤੇ ਜਿਵੇਂ ਗੁਰਵਿੰਦਰ ਸਿੰਘ ਭਿੰਦਾ ਜਾਂ ਉਹਨਾਂ ਦੀ ਸਿੰਘਣੀ ਸਾਹਿਬਾਂ ਪੰਥਕ ਪਿੜ ਦੇ ਵਿੱਚ ਨੇ, ਡਾਕਟਰ ਰਣਜੀਤ ਸਿੰਘ ਪੈਂਜੇ, ਅਵਿਨਾਸ਼ ਕੌਰ, ਉਹਨਾਂ ਨੇ ਵੀ ਸਾਡੇ ਨਾਲ, ਉਹਨਾਂ ਦਾ 25-30 ਸਾਲਾਂ ਦੀ ਸਾਂਝ ਜਿਹੜੀ ਪੰਥਕ ਪਿੜ ਦੇ ਵਿੱਚ ਹੀ, ਮੈਨੂੰ ਇੱਥੇ ਆ ਕੇ ਹੀ ਮਿਲੇ ਨਿਊਯਾਰਕ 'ਚ ਜਦੋਂ ਪਹਿਲੀ ਵਾਰ ਮੈਂ ਆਇਆ 89 ਜਾਂ 90 'ਚ ਇੱਥੇ ਇੱਕ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਣ ਦੇ ਲਈ। ਸੋ ਹੁਣ ਜਦੋਂ ਜਿਹਨਾਂ ਬੱਚਿਆਂ ਨੂੰ ਤੁਸੀਂ ਗਰੋ ਹੁੰਦਿਆਂ ਦੇਖਿਆ ਹੁੰਦਾ, ਹੋਪਸ ਵੀ ਹੁੰਦੀਆਂ ਨੇ, ਉਹਨਾਂ ਨੇ ਆਪਣੀ ਅਮਰੀਕਨ ਸਿਸਟਮ 'ਚ ਐਜੂਕੇਸ਼ਨ ਵੀ ਲਈ ਹੈ, ਆਪੋ ਆਪਣੇ ਜਿਹਨੂੰ ਸਾਡੇ ਪਿਤਾ ਜੀ ਲਫ਼ਜ਼ ਇਸਤੇਮਾਲ ਕਰਦੇ ਸੀ ਬਰਸਰੇ ਰੁਜ਼ਗਾਰ, ਕਿ ਵੀ ਆਪੋ ਆਪਣੇ ਰੁਜ਼ਗਾਰ ਤੇ ਵੀ ਲੱਗੇ ਹੋਏ ਨੇ, ਸਿੱਖੀ ਸਰੂਪ ਵੀ ਕਾਇਮ ਹੈ। ਔਰ ਅਸੀਂ ਆਸ ਕਰਦੇ ਹਾਂ ਉਹਨਾਂ ਦੀ ਜਿੱਥੇ ਜ਼ਿੰਦਗੀ ਦੇ ਵਿੱਚ ਸਤਿਗੁਰੂ ਖੁਸ਼ੀਆਂ ਦੇਣ, ਉੱਥੇ ਜਿਹੜਾ ਸਿੱਖੀ ਜੀਵਨ ਜਾਚ ਹੈ ਇਹੀ ਆਧਾਰ ਹੈ, ਜਿਹਦੇ ਨਾਲ ਜਿਵੇਂ ਹਰ ਚੀਜ਼ ਦਾ ਇੱਕ ਸੈਂਟਰ ਹੁੰਦਾ ਹੈ, ਫੋਕਸ ਹੁੰਦਾ ਹੈ, ਜਿਹਦੇ ਦੁਆਲੇ ਸਭ ਕੁਝ ਘੁੰਮਦਾ ਹੈ। ਔਰ ਸਿੱਖੀ ਜੀਵਨ ਜਾਚ ਉਹ ਜੀਵਨ ਜਾਚ ਹੈ ਜਿਹੜੀ ਸਾਨੂੰ ਜ਼ਿੰਦਗੀ ਦੇ ਹਾਸਿਆਂ ਤੋਂ, ਖੁਸ਼ੀਆਂ ਤੋਂ, ਚੰਗੇ ਰਹਿਣ ਸਹਿਣ ਤੋਂ ਦੂਰ ਨਹੀਂ ਖੜਦੀ ਹੈ। ਹੱਸਣਦਿਆਂ, ਖੇਲਣਦਿਆਂ, ਪਹਿਨਣਦਿਆਂ, ਖਾਵਣਦਿਆਂ ਵਿੱਚੇ ਹੋਵੇ ਮੁਕਤ, ਸਾਨੂੰ ਗੁਰੂ ਨੇ ਉਹ ਰਸਤਾ ਦਿੱਤਾ ਹੈ। ਹਾਂ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਉਸ ਸੈਂਟਰ ਦੇ ਨਾਲ ਜੇ ਜੁੜੇ ਰਵਾਂਗੇ, ਫਿਰ ਦੁੱਖ ਸੁੱਖ ਇਹ ਤਾਂ ਕੱਪੜਿਆਂ ਵਾਂਗ ਨੇ, ਜਿਵੇਂ ਅਸੀਂ ਪਹਿਨਦੇ ਹਾਂ, ਬਦਲਦੇ ਹਾਂ, ਆਉਂਦੇ ਜਾਂਦੇ ਰਹਿੰਦੇ ਨੇ। ਮਜ਼ਬੂਤ ਸਦਕ, ਵਿਸ਼ਵਾਸ, ਸ਼ੁਕਰ, ਇਹ ਉਹ ਗੁਰੂ ਨੇ ਸਾਨੂੰ ਬੀਜ ਰੂਪ ਦੇ ਵਿੱਚ ਉਹ ਖਜ਼ਾਨੇ ਦਿੱਤੇ ਹੋਏ ਨੇ ਕਿ ਜੇ ਇਹਨਾਂ ਦਾ ਅਸੀਂ ਜਿਹੜਾ ਉਹ ਸਹਾਰਾ ਨਾ ਛੱਡੀਏ, ਗੁਰੂ ਦੇ ਨਾਮ ਨਾਲ ਜੁੜ ਕੇ, ਔਰ ਜੀਵਨ ਦੇ ਅੰਦਰ ਇੱਕ ਭਲੇ ਦੀ ਭਾਵਨਾ, ਕਿ ਸਿਰਫ ਜੀਵਨ ਮੀ ਨਹੀਂ ਹੈ ਜਿਹੜਾ ਇਸ ਸਿਸਟਮ ਦੇ ਵਿੱਚ ਆ ਕੇ ਸਾਡਾ ਇੱਕ ਵੱਡਾ ਤਬਕਾ ਵੀ ਉਹ ਫਸਿਆ ਹੋਇਆ। ਕਈ ਵਾਰੀ ਸਾਨੂੰ ਮਾਪਿਓ ਹੀ ਬੋਝ ਲੱਗਣ ਲੱਗ ਜਾਂਦੇ ਨੇ ਘਰ ਦੇ ਵਿੱਚ। ਔਰ ਇਹ ਗੱਲ ਮੈਂ ਕਹੀ ਵੀ ਆਪਣੀ ਪ੍ਰੈਜੈਂਟੇਸ਼ਨ 'ਚ, ਮੈਂ ਕਿਹਾ ਵੀ ਇਹ ਜਿਹੜਾ ਪਾਰਟ ਹੈ, ਇੱਕ ਕਲਚਰ ਸ਼ੁਰੂ ਹੋ ਗਿਆ ਕਿ ਮਾਪਿਓ ਨੂੰ ਤੁਸੀਂ ਉਹ ਬੁਢਾਪਾ ਘਰਾਂ 'ਚ ਜਾ ਕੇ ਜਮ੍ਹਾਂ ਕਰਵਾਉਂਦੇ ਹੋ ਤੇ ਤੁਹਾਨੂੰ ਲੱਗਦਾ ਹੈ। ਔਰ ਜਿਨ੍ਹਾਂ ਘਰਾਂ ਦੇ ਵਿੱਚ ਹੁਣ ਮੈਂ ਇਹ ਦੇਖਿਆ ਦੋਨੋਂ ਪਾਸੇ, ਜਿਵੇਂ ਗੁਰਵਿੰਦਰ ਸਿੰਘ ਹੋਰਾਂ ਦੇ, ਉਹਨਾਂ ਦੇ ਮਦਰ ਹਮੇਸ਼ਾ ਘਰ ਦੇ ਵਿੱਚ ਜਦੋਂ ਹੁਣ ਬੱਚੇ ਠੇਠ ਪੰਜਾਬੀ ਬੋਲਣਗੇ, ਦੂਜਾ ਕਿ ਬਈ ਇਹ ਘਰਾਂ ਦੀ ਬਰਕਤ ਵੀ ਨੇ ਬਜ਼ੁਰਗ, ਪਰ ਉਹਨਾਂ ਦੇ ਨਾਲ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਬੱਚੇ ਬੱਚੀਆਂ ਇਸ ਕਲਚਰ ਦੀ ਗਰਦਸ਼ ਦੇ ਵਿੱਚ ਗਵਾਚ ਨਾ ਜਾਣ, ਤੇ ਉਹਨਾਂ ਨੂੰ ਜੇ ਕੋਈ ਸਟਰੈਂਥਨ ਕਰ ਸਕਦਾ ਹੈ ਤੇ ਘਰਾਂ 'ਚ ਦਾਦਾ ਦਾਦੀ, ਨਾਨਾ ਨਾਨੀ ਜਿਹੜੇ ਨੇ, ਜਿਨ੍ਹਾਂ ਘਰਾਂ ਦੇ ਵਿੱਚ ਬਜ਼ੁਰਗ ਬੈਠੇ ਨੇ, ਉਹਨਾਂ 'ਚ ਹੀ ਬੱਚਿਆਂ 'ਚ ਉਹ ਵੈਲਿਊ ਸਿਸਟਮ ਹੋਏਗਾ। ਸੋ ਅਸੀਂ ਦੋਨਾਂ ਹੀ ਪਰਿਵਾਰਾਂ ਨੂੰ ਬਹੁਤ ਵਧਾਈਆਂ ਦਿੰਦੇ ਹਾਂ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 516661911984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ, ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।